ਉਹ ਪਾਣੀ ਦੀ ਬੋਤਲਾਂ ਦਾ ਫੜ ਮੇਰਾ ਪੁੱਤ ਪਾਣੀ ਦੀ ਬੋਤਲ ਵੀ ਲੈ ਜਾ मेरी बच्ची है ते उसका मियाँ फौत हो गया होया अच्छा ते ओ शादी घरों बेघर हो गया इत्थे सावां दा घर इत्थे अच्छा ओ घरों निकल गई अद्धा समान विच कमरिਆਂ ਦੇ ਪਿਆ ਤੇ ਅੱਧਾ ਕੱਢ ਲਿਆ ਉਹ ਵਿੱਚੇ ਹੀ ਪਿਆ ਹੁਣ ਗਿਆ ਤੇ ਅੱਗੂ ਜਿਹੜੇ ਉਹ ਸਾਡੇ ਗਵਾਡੀਆਂ ਉਹ ਹਾਨ ਕੋਲ ਕੁੱਤਿਆਂ ਨੂੰ ਵਿਚਾਰਿਆਂ ਨੂੰ ਖਾਣ ਨੂੰ ਹੋਰ ਕੋਈ ਸ਼ੈ ਹੈ ਨਹੀਂ ਤੇ ਅੱਜ ਇਹ ਵੀ ਚੌਲ ਹੀ ਖਾਣਗੇ ਧੀ ਰਾਣੀ ਦੇ ਵਿਆਹ ਲਈ ਸਾਂਭੇ ਬਾਲਣ ਬਕਸੇ ਬਿਸਤਰ ਰੁੜ ਗਏ ਕੀ ਦੱਸਾਂ ਨੁਕਸਾਨ ਦੀ ਕੀਮਤ ਹੀਰਿਆਂ ਵਰਗੇ ਪੁੱਤਰ ਰੁੜ ਗਏ ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਵੀ ਘਰ ਤਵੀਆਂ ਦੇ ਨਾਲ ਜਿੱਥੇ ਧੂਆਂ ਨਿਕਲਦਾ ਹੋਵੇ ਜਿੱਥੇ ਪੱਕਦੀ ਹੋਵੇ ਕੋਈ ਸ਼ੈ ਪਰ ਜਿੱਦਾਂ ਸਲਾਬ ਆਇਆ ਸਾਡੇ ਪਿੰਡਾਂ ਦੇ ਵਿੱਚ ਹੁਣ ਧੂਆਂ ਨਹੀਂ ਨਿਕਲ ਰਿਹਾ ਬਹੁਤ ਸਾਰੇ ਪਿੰਡ ਪੰਜਾਬ ਦੇ ਐਸੇ ਆ ਜਿਨ੍ਹਾਂ 'ਚੋਂ ਧੂਆਂ ਨਿਕਲਣਾ ਬੰਦ ਹੋ ਗਿਆ ਅਸੀਂ ਆਪਣੇ ਭਰਾਵਾਂ ਵਾਸਤੇ ਇੱਥੋਂ ਰਾਸ਼ਨ ਲੰਗਰ ਲੈ ਕੇ ਚੱਲੇ ਆ ਦੁਆਵਾਂ 'ਚ ਯਾਦ ਰੱਖਿਓ ਅਸੀਂ ਇੱਥੋਂ ਨਿਕਲਣ ਲੱਗੇ ਆ ਦਰਿਆਏ ਚਨਾਬ ਦੇ ਉੱਤੇ ਭੁਆਣੇ ਦੇ ਲਾਗੇ ਉੱਥੇ ਜਿੱਥੇ ਬਹੁਤਾ ਨੁਕਸਾਨ ਹੋਇਆ ਪਾਣੀ ਚੜਿਆ 40 ਪਿੰਡ ਆ ਜਿੱਥੇ ਜਿੱਥੇ ਦਿਸਦੇ ਹੀ ਕੋਈ ਨਹੀਂ ਜਿੱਥੇ ਰਾਹ ਹੀ ਕੋਈ ਨਹੀਂ ਰਿਹਾ ਤੇ ਅਸੀਂ ਉੱਥੇ ਜਾ ਕੇ ਆਪਣੀ ਡਿਊਟੀ ਕਰਾਂਗੇ ਰੱਬ ਦੀ ਜ਼ਾਤ ਕਬੂਲ ਕਰੇ ਫੈਸਲ ਜ਼ੁਬੈਰ ਕੰਬੋਜ ਸਾਹਿਬ ਵੀ ਸਾਡੇ ਨਾਲ ਆ ਜੀ ਤੇ ਫੈਸਲ ਸਾਹਿਬ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ ਕਰਿਓਗੇ बस जी दुआ करो अल्लाह ताला जिहड़ा असीं लैके जा रहे हैं समान अल्लाह ताला इस अमल नूं कबूल करे तो हकदारां तक पहुँच जे हकदार की गल करिए तो हुण वेखो जी जिहड़ा बंदा फर्ज करो भावें पिंड दा लंबड़दार भी है सुरैया साहब हाँ जी ਜਦੋਂ ਡੁੱਬ ਹੀ ਗਿਆ ਉਹਦੀ ਅੱਗ ਬਾਲਣ ਦੀ ਥਾਂ ਨਹੀਂ ਉਹਦਾ ਦਾਣਾ ਮੱਟਾ ਆਟਾ ਵੀ ਰੁੜ ਗਿਆ हाँ जी ਤੇ ਉਹ ਵੀ ਹੱਕਦਾਰ ਹੀ ਹੈ ਹੱਕਦਾਰ ਤੇ ਬਸ ਇਹੀ ਮੈਂ ਕਹਾਂਗਾ ਜੀ ਕਿ ਅੱਲਾਹ ਅੱਗੇ ਦੁਆ ਕਿ ਅੱਲਾਹ ਇਸ ਅਮਲ ਨੂੰ ਕਬੂਲ ਕਰੇ ਤੇ ਦੂਜਾ ਇਹ ਹੈ ਕਿ ਵੱਧੋ ਵੱਧ ਭਰਾ ਮੇਰੀ ਬਾਰ-ਬਾਰ ਇਹ ਅਪੀਲ ਹੈ ਬਾਰ-ਬਾਰ ਅਪੀਲ ਹੈ ਕਿ ਵੇਖੋ ਇੱਕ ਬੰਦਾ ਕੋਈ ਵੀ ਮੁਕੰਮਲ ਤੌਰ ਤੇ ਇਸ ਮੁਸੀਬਤ ਨੂੰ ਠੱਲ ਨਹੀਂ ਬਣ ਸਕਦਾ ਤੇ ਜੇ ਅਸੀਂ ਰਲ ਜਾਵਾਂਗੇ ਜਿਵੇਂ ਵੇਖੋ ਕਤਰੇ ਦੇ ਨਾਲ ਇਹ ਦਰਿਆ ਬਣਿਆ ਕਤਰਾ ਹੀ ਹੁੰਦਾ ਨਾ ਜੀ ਮੀਂਹ ਦਾ ਜੀ ਕਤਰੇ ਨਾਲ ਮੀਂਹ ਪਿਆ ਤੇ ਦਰਿਆ ਵਿਫਰਿਆ ਤੇ ਹੁਣ ਅਗਰ ਅਸੀਂ ਕਤਰਾ ਪਾਵਾਂਗੇ ਤੇ ਮੁਸੀਬਤ ਨਾਲ ਵੀ ਨਿਬੜ ਲਵਾਂਗੇ ਇਨਸ਼ਾਅੱਲਾ ਹਾਂਜੀ ਜਿਸ ਤਰ੍ਹਾਂ ਅੰਜਮ ਨੇ ਗੱਲ ਕੀਤੀ ਨਾ ਵੀ ਧੂਏ ਵਾਲੀ ਕਿ ਧੂਆਂ ਨਿਸ਼ਾਨ ਦਿੰਦਾ ਵਾ ਵੀ ਕੋਈ ਨਾ ਆਬਾਦੀ ਹੈ ਇੱਥੇ ਤੇ ਹੁਣ ਆਬਾਦੀ ਵਾਲੀ ਤਾਂ ਗੱਲ ਕੋਈ ਨਹੀਂ ਲੇਕਿਨ ਮਕੀਨ ਆਬਾਦੀਆਂ ਦੇ ਹਰ ਜਗ੍ਹਾ ਸੜਕਾਂ ਤੇ ਨਾ ਪਏ ਨਜ਼ਰ ਆਉਂਦੇ ਆ ਤੇ ਅਸੀਂ ਹੁਣ ਜਿਹੜਾ ਵਾ ਨਾ ਆਬਾਦੀਆਂ ਨਹੀਂ ਦੇਖਣੀ ਹੈ ਉਹਨਾਂ ਦੇ ਮਕੀਨਾਂ ਨੂੰ ਦੇਖਣਾ ਵਾ ਇਨਸ਼ਾਅੱਲਾ ਤੇ ਇਨਸ਼ਾਅੱਲਾ ਤਾਲਾ ਅਸੀਂ ਜਿਹੜਾ ਵਾ ਨਾ ਪਹੁੰਚਦੇ ਅਤੇ ਨਾਲੇ ਭਾਈ ਫੈਸਲ ਨੇ ਵੀ ਜਿਹੜੀ ਗੱਲ ਕੀਤੀ ਵੀ ਹੁਣ 10 ਮਰਬੇ ਵਾਲਾ ਵੀ ਬਰਾਬਰ ਆ ਤੇ ਜਿਹਦਾ ਮਰਲਾ ਨਹੀਂ ਉਹ ਵੀ ਬਰਾਬਰ ਆ ਤੇ ਬਿਲਕੁਲ ਇੱਕੋ ਜਿਹੇ ਸੜਕ ਤੇ ਹੈ ਤੇ ਹਰ ਇੱਕ ਦੀ ਜਿਹੜਾ ਵਾ ਨਾ ਤੇ ਹੁਣ ਅੱਲਾ ਖੈਰ ਰੱਖਿਆ ਅਸੀਂ ਉੱਥੇ ਪਹੁੰਚ ਕੇ ਗੱਲ ਕਰਦੇ ਹਾਂ ਹੁਣ ਬਹੁਤਾ ਟਾਈਮ ਨਹੀਂ ਚਲੀਏ ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਵੀ ਕਾਲ ਦਾ ਮਾਰਿਆ ਤੇ ਹਰ ਕੋਈ ਹਾਰਿਆ ਵੀ ਇੱਕ ਤਾਂ ਹੇਠੋਂ ਪਾਣੀ ਤੇ ਇੱਕ ਉੱਤੇ ਪਾਣੀ ਆ ਦਿਖਾਇਓ ਜੀ ਸਵੇਰ ਦਾ ਮੀਂਹ ਪੈ ਰਿਹਾ ਕਿਸੇ ਟਾਈਮ ਰੁਕ ਜਾਂਦਾ ਕਿਸੇ ਟਾਈਮ ਹੋਣ ਲੱਗ ਜਾਂਦਾ ਇਸ ਟਾਈਮ ਅਸੀਂ ਦਰਿਆਏ ਚਨਾਬ ਦੀ ਇੱਕ ਥਾਂ ਜਿਹੜੀ ਬਹੁਤਾ ਜਿੱਥੇ ਨੁਕਸਾਨ ਹੋਇਆ ਬਹੁਤੀ ਡੁੱਬੀ ਥਾਂ ਉਹ ਪਠਾਨਕੋਟ ਵਾਲੇ ਪਾਸੇ ਅਸੀਂ ਚਨੋਟ ਵੱਲ ਨੂੰ ਜਾਈਏ ਨਾ ਤੇ ਬਹੁਤੇ ਸਾਰੇ ਪਿੰਡ ਆ ਜਿਹੜੇ ਇਸ ਟਾਈਮ ਡੁੱਬੇ ਹੋਏ ਅੱਛਾ ਉਸ ਪਾਸੇ ਅਸੀਂ ਇਸ ਟਾਈਮ ਦੇਗਾਂ ਪਕਾ ਕੇ ਜਿਵੇਂ ਪੱਕਦੀਆਂ ਨਾ ਇਧਰੋਂ ਤਿਆਰ ਕਰੀ ਜਾਂਦੇ ਆ ਕੋਈ ਪੱਕੀ ਜਾਂਦੀਆਂ ਕੋਈ ਪਹੁੰਚੀ ਜਾਂਦੀਆਂ ਗਾਂ ਬੇੜੀਆਂ ਲੱਗੀਆਂ ਤੇ ਇੱਥੇ ਉਂਝ ਵੀ ਸਾਡੇ ਕੋਲ ਲੱਦਾ ਵੀ ਹੈ ਜੇ ਗਾਂ ਪਛਾਣ ਲਿਜਾਣੀ ਹੋਵੇ ਤਾਂ ਉਹ ਵੀ ਅਸੀਂ ਲੈ ਜਾਂਦੇ ਆ ਅੱਗ ਬਲ ਗਈ ਆ ਤੇ ਸਮਝੋ ਵੀ ਜਿਹੜੀ ਸ਼ਾਮ ਦੀ ਰੋਟੀ ਆ ਨਾ ਤੇ ਇਨਸ਼ਾਅੱਲਾ ਅਸੀਂ ਆਪਣੇ ਭੈਣ ਭਰਾਵਾਂ ਵਾਸਤੇ ਲੈ ਕੇ ਪਹੁੰਚਾਂਗੇ ਜਿਹੜੀ ਥਾਂ ਤੇ ਅਸੀਂ ਬੈਠੇ ਆ ਨਾ ਇਸ ਟਾਈਮ ਮੈਂ ਥੋੜਾ ਜਿਹਾ ਇੱਕ ਵਾਰੀ ਵਿਖਾਵਾਂ ਮੈਂ ਫੈਸਲ ਸਾਹਿਬ ਬਲਕਿ ਤੁਸੀਂ 1 ਮਿੰਟ ਆਇਓ ਇੱਥੇ ਮੇਰੇ ਨਾਲ ਮਿੰਟ ਕਹੋ ਅਸੀਂ ਨਾ ਜੀ ਇਸ ਟਾਈਮ ਤੁਸੀਂ ਇਹ ਦੇਖੋ ਵੀ ਇੱਕ ਥਾਂ ਲੱਭੀ ਆ ਪੱਕੀ ਸੜਕ ਦੇ ਲਾਗੇ ਸੁੱਕੀ ਥਾਂ ਆ ਤੁਸੀਂ ਦੇਖ ਲਓ ਉਸ ਪਾਸੇ ਵੀ ਪਾਣੀ ਆ ਹਰ ਪਾਸੇ ਪਾਣੀ ਆ ਅਸੀਂ ਇਹ ਟੋਟਾ ਲੱਭਿਆ ਸੁੱਕਾ ਇੱਥੇ ਲੱਭ ਕੇ ਨਾ ਤੇ ਇੱਥੇ ਸੋਚਿਆ ਵੀ ਇੱਥੇ ਲੰਗਰ ਪਕਾਉਂਦੇ ਆ ਤੇ ਹੁਣ ਇੱਧਰ ਦੇਖਦੇ ਆ ਕਮਾਦ ਆ ਇੱਦਾਂ ਪਾਣੀ ਇਹ ਜਦੋਂ ਹੜ੍ਹ ਆਉਂਦਾ ਨਾ ਆ ਗੱਲ ਇੱਕ ਇੱਧਰ ਮੇਰੇ ਵੱਲ ਨੂੰ ਕਰੀ ਮੋਟੀ ਜੀ ਗੱਲ ਆ ਜਦੋਂ ਹੜ੍ਹ ਆਉਂਦਾ ਨਾ ਉਦੋਂ ਤਾਂ ਹਾਲ ਦਵਾਈ ਪੈ ਜਾਂਦੀ ਹੈ ਜਿਹੜਾ ਜ਼ਰੂਰੀ ਸੁਨੇਹਾ ਵੀ ਉਦੋਂ ਹਾਲ ਦਵਾਈ ਪੈ ਜਾਂਦੀ ਆ ਵੀ ਫੜ ਲਓ ਹੋ ਜਾਂਦੀ ਜਦੋਂ ਪਿੱਛੋਂ ਪਾਣੀ ਮੱਠਾ ਹੁੰਦਾ ਤੇ ਬੰਦੇ ਕਹਿੰਦੇ ਵੀ ਖਬਰੇ ਹੜ੍ਹ ਮੁੱਕ ਗਿਆ ਵੀ ਸੈਲਾਬ ਮੁੱਕ ਗਿਆ ਪਾਣੀ ਉਤਰ ਗਿਆ ਜਿਹੜਾ ਪਾਣੀ ਦਰਿਆ 'ਚੋਂ ਬਾਹਰ ਨਿਕਲ ਜਾਂਦਾ ਨਾ ਉਹ ਮੁੜ ਕੇ ਦਰਿਆ 'ਚ ਨਹੀਂ ਆਉਂਦਾ ਹੁਣ ਚਾਹੇ ਪਾਣੀ ਘਟਿਆ ਪਰ ਆ ਪਾਣੀ ਖਲੋਤਾ ਨਾ ਤਾਂ ਇਸ ਪਾਣੀ ਦੇ ਵਿੱਚ ਇੱਥੋਂ ਮੈਂ ਤੁਹਾਨੂੰ ਗਾਂਹ ਜਾ ਕੇ ਦਿਖਾਣਾ
ਵੀ ਪਿੰਡ ਨੂੰ ਨਾ ਤਾਂ ਬੇੜੀ ਜਾਂਦੀ ਹੈ ਤੇ ਨਾ ਬੰਦਾ ਤੁਰ ਕੇ ਜਾ ਸਕਦਾ। ਮੈਂ ਉੱਥੇ ਚੱਲ ਕੇ ਕਰੀਏ ਨਾ ਗੱਲ, ਇੱਥੇ ਤੁਸੀਂ ਬਟਨ ਦੱਬਿਓ ਤੁਹਾਨੂੰ ਉੱਥੇ ਚੱਲ ਕੇ ਦਿਖਾਣਾ। ਮੈਂ ਉੱਥੋਂ ਦੇਗਾਂ ਤੋਂ ਇੱਥੇ ਸਿਰਫ ਤੁਹਾਨੂੰ ਤਾਂ ਲੈ ਕੇ ਆਇਆ ਵੀ ਤੁਹਾਨੂੰ ਸਿਰਫ ਦਿਖਾਣਾ ਵੀ ਨਾ ਤਾਂ ਬੇੜੀ ਚੱਲਣ ਦਾ ਪਾਣੀ ਆ ਨਾ ਤੁਰ ਕੇ ਜਾਣ ਦਾ ਪਾਣੀ ਆ। ਲੋਕ ਇੰਨੇ ਔਖੇ ਆ। ਹੁਣ ਆ ਦੋਧੀ ਇੱਥੇ ਖਲੋਤਾ, ਇਹ ਦੋਧੀ ਨੇ ਦੁੱਧ ਦੇਣਾ ਕਿ ਲੈਣਾ? ਹਾਂ, ਲੈ ਕੇ ਸਿਰ ਤੇ ਬੜੇ ਔਖੇ, ਹਰ ਕੰਮ ਨੂੰ ਔਖੇ ਹੋਏ ਪਏ ਆ। ਇੱਥੋਂ ਪਿੰਡ ਹੈ ਇੱਥੋਂ ਕੋਈ 1.5 ਮੀਲ, 1.5 ਮੀਲ ਬਣ ਗਏ, 2 ਮੀਲ ਬਣ ਗਏ ਇਹ, ਹਾਂਜੀ 2 ਮੀਲ ਬਣ ਗਏ। ਤੇ ਉਹ 2 ਮੀਲਾਂ ਦਾ ਜਿਹੜਾ ਕਹਿੰਦੇ ਵੀ ਸਫ਼ਰ ਆ ਨਾ ਪੈਂਡਾ 2 ਘੰਟਿਆਂ 'ਚ ਹੋ ਰਿਹਾ। 2 ਘੰਟੇ, ਹਾਂ ਆਸਾਂ ਦੇ ਵੱਧ ਲੰਬੇ, 2.5 ਘੰਟਿਆਂ 'ਚ। ਹਾਂ, ਭਾਈ ਦੱਸਦਾ ਵੀ ਉਹ 2-2.5 ਮੀਲ 2.5 ਘੰਟਿਆਂ ਦੇ ਵਿੱਚ ਕਰਕੇ ਆਇਆ। ਇੰਨਾ ਕੁ ਪੈਂਡਾ, ਔਖੇ ਹੋਏ ਹੋਏ ਲੋਕ। ਅੱਛਾ, ਬੇੜੀ ਚੱਲ ਨਹੀਂ ਸਕਦੀ ਵੀ ਹੇਠਾਂ ਪਾਣੀ। ਹੁਣ ਇਦਾਂ ਪਾਣੀ ਦਾ ਆ ਰਾਹ ਸਾਰਾ ਇਦਾਂ, ਇਹਨੂੰ ਗਾਂ ਨੂੰ ਆ ਜਾਓ ਜੀ, ਗਾਂ ਇਦਾਂ ਇਧਰੋਂ ਹਜੇ ਪਾਣੀ ਤੁਰ ਰਿਹਾ, ਇਧਰੋਂ ਐ ਨੂੰ ਆ ਰਿਹਾ। ਮੈਂ ਜਿਹੜੀ ਗੱਲ ਅੱਗੇ ਕਰਦਾ ਸੀ ਵੀ ਇਦਾਂ ਫਸ ਗਏ ਲੋਕ, ਗੱਬੇ ਜੇ ਫਸ ਗਏ। ਨਾ ਤਾਂ ਹੁਣ ਉਹ ਸਲਾਬ ਰਿਹਾ ਤੇ ਨਾ ਪਾਣੀ ਸੁੱਕਿਆ। ਲੋਕ ਸਮਝ ਰਹੇ ਵੀ ਕੰਮ ਮੁੱਕ ਗਿਆ। ਉਹ ਬਾਬਾ ਕੰਮ ਤਾਂ ਸ਼ੁਰੂ ਹੁਣ ਹੋਇਆ। ਜਿਹੜੀ ਹੈ ਨਾ, ਜਿਹੜਾ ਪੀਣਾ ਪਏ ਹੈ ਨਾ, ਪੀਣਾ ਦਰਿਆ ਨੇ ਜਿਹੜਾ ਪੀਣਾ ਪਾਇਆ, ਉਹ ਪੀਣਾ ਤਾਂ ਹੁਣ ਸ਼ੁਰੂ ਹੋਇਆ। ਉਹ ਮੁਸੀਬਤ ਤਾਂ ਹੁਣ ਪਈ ਹੈ। ਉਹ ਸਰੋਇਆ ਸਾਹਿਬ ਇਦਾਂ ਨਾ, ਤੁਸੀਂ ਜ਼ਿਮੀਂਦਾਰ ਜਿੰਨੇ ਵੀ ਭਰਾ ਨੇ ਉਹ ਇਸ ਗੱਲ ਨੂੰ ਸਮਝਦੇ ਹੋਣਗੇ ਕਿ 2 ਕਨਾਲਾਂ ਦਾ ਵੀ ਇੱਕ ਨੱਕਾ ਕਰ ਦਈਏ ਨਾ ਤੇ ਪਿੱਛੋਂ ਨੱਕਾ ਬੰਨ੍ਹ ਦਈਏ। ਤੇ ਆਮ ਸਾਇੰਸ ਹੈ ਕਿ ਅਸੀਂ ਨੱਕਾ ਕਿਦੋਂ ਸਰੋਇਆ ਸਾਹਿਬ ਬੰਨ੍ਹਨੇ? ਜਦੋਂ ਹਜੇ ਕੋਈ ਰਹਿੰਦਾ ਹੋਵੇ ਕੋ ਥਾਂ। ਕਿਉਂ? ਕਿ ਸਾਨੂੰ ਪਤਾ ਹੈ ਪਾਣੀ ਨੇ ਅੱਗੇ ਚਲੇ ਜਾਣਾ ਵਾ, ਨਿਕਾਲ। ਤੇ ਉਹ ਇੱਕ ਚੰਦ ਮਿੰਟ ਦੀ ਖੇਡ ਹੁੰਦੀ ਹੈ ਤੇ ਇਹ ਤੇ ਕਿਲੋਮੀਟਰਾਂ ਦੀ ਖੇਡ ਹੈ। ਤੇ ਫਿਰ ਪਾਣੀ ਜਿਹੜਾ ਉਹ ਲੱਖਾਂ ਕਿਊਸੈਕ ਹੈ, ਕੋਈ ਖਾਲਾ ਨਹੀਂ, ਕੋਈ ਨਹਿਰ ਨਹੀਂ। ਇਹ ਬੇਸਿਕਲੀ ਜਿਹੜੀ ਇਹ ਖਬਰ ਹੈ ਨਾ ਅੱਜ ਸਵੇਰ ਚੱਲੀ ਕਿ ਪਿੱਛੋਂ ਪਾਣੀ ਦਾ ਬਹਾਓ ਕੰਮ ਹੋ ਗਿਆ, ਇਹ ਬਾਈ ਜੀ ਅੱਗੇ ਆ ਵੇਖ ਲਓ ਮਜ਼ੀਦ ਵੱਧ ਗਿਆ। ਕਿਉਂਕਿ ਇੱਥੇ ਪਾਣੀ ਉਹਨੇ ਪਹੁੰਚਣਾ ਐਂਡ ਆਣ ਕੇ, ਜਦੋਂ ਇਹਨੇ ਵੇਖੋ ਜੀ ਇਹਦਾ ਐਂਡ ਤੇ ਹੋਣਾ ਨਾ ਕਿਤੇ। ਤੇ ਐਂਡ ਇਹ ਹੈ ਕਿ ਫਿਲਹਾਲ ਪਾਣੀ ਦਾ ਬਹਾਓ ਜਿਹੜਾ ਉਹ ਜਾਰੀ ਆ। ਲੋਕ ਭਰਾ ਇਹਨੂੰ ਈਜ਼ੀ ਨਾ ਲੈਣ ਕਿ ਸ਼ਾਇਦ ਸਲਾਬ ਖਤਮ ਹੋ ਗਿਆ ਆ ਤੁਹਾਡੇ ਸਾਹਮਣੇ। ਬਲਕਿ ਸਾਨੂੰ ਇੱਥੇ ਆਣ ਕੇ ਇੱਕ ਹੋਰ ਚੀਜ਼ ਦਾ ਵੀ ਬੜਾ ਅੰਦਾਜ਼ਾ ਹੋਇਆ ਕਿ ਮਦਦ ਲੈ ਕੇ ਆਣ ਕੇ ਪਕਾ ਕੇ ਲੋਕਾਂ ਤੱਕ ਪਹੁੰਚਾਉਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਚੈਲੰਜ। ਹੁਣ ਉੱਥੇ ਰਾਜ ਗੱਡੀ ਬੰਦ ਹੋ ਗਈ ਤੁਹਾਡੀ। ਅਸੀਂ ਜੀ ਐਡੇ ਪਾਣੀ ਚੋਂ ਲੰਘੇ ਆ, ਐਡਾ ਪਾਣੀ। ਜਿਹੜੀਆਂ ਬਾਰੀਆਂ ਦਾ ਹੈ ਨਾ ਸੀਸਾ, ਉਹ ਵੀ ਪਾਣੀ ਦੇ ਵਿੱਚ ਸੀਗਾ। ਤੇ ਮਕਸਦ ਹੈ ਕਿ ਅਮਦਾਦ ਲੋਕਾਂ ਤੱਕ ਸਰੋਇਆ ਸਾਹਿਬ ਪਹੁੰਚਾਉਣਾ ਜਿਹੜਾ ਨਾ ਜੀ, ਇਹ ਵੀ ਆਪਣੇ ਆਪ ਦੇ ਵਿੱਚ ਹੀ ਚੈਲੰਜ ਬਣਿਆ ਪਿਆ। ਪਰ ਅੱਲਾਹ ਤਾਲਾ ਹਿੰਮਤ ਦੇਵੇ। ਆ ਇੱਧਰ ਕਮਾਦ ਆ ਜੀ, ਐਡਾ ਕਮਾਦ। ਤੇ ਸਰੋਇਆ ਸਾਹਿਬ ਇੱਕ ਸਾਲ ਦੀ ਫਸਲ ਹੈ ਨਾ ਉਸਮਾਨ ਭਾਈ ਸਰੋਇਆ ਸਾਹਿਬ, ਇਹ ਵੀ ਗਈ, ਅਗਲੀ ਫਸਲ ਵੀ ਗਈ। ਤੇ ਇੱਧਰ ਮਾਰਿਓ ਕੈਮਰਾ। ਇਹ ਬੜੇ ਸਾਲ ਲਾ ਕੇ ਪੁੱਤਾਂ ਤਰ੍ਹਾਂ ਪਾਲਿਆ ਜਾਂਦਾ ਬਾਗ। ਤੇ ਅਗਰ ਇਹ ਪਾਣੀ ਇੱਥੇ ਜ਼ਿਆਦਾ ਅਰਸਾ ਖੜਾ ਰਹਿੰਦਾ ਤੇ ਜ਼ਾਹਰ ਹੈ ਬਾਗ ਵੀ ਬਰਬਾਦ ਹੋ ਗਿਆ। ਬਾਬਾ ਜੀ ਜਿਹੜੀ ਸੜਕ ਜਾਰੀ ਹੈ ਪਿੰਡ ਨੂੰ, ਇਹਦਾ ਅੱਗਾ ਪਾਣੀ ਦਾ ਕੀ ਹਿਸਾਬ ਕਿਤਾਬ ਆ? ਜੇ ਇੱਥੋਂ ਲੰਗਰ ਲੈ ਕੇ ਜਾਈਏ ਦੇਗਾ, ਪਾਣੀ ਅੱਗੇ ਬਹੁਤ ਜ਼ਿਆਦਾ ਹੈ, ਨਾਲੇ ਮੁੜ ਵਿੱਚ ਸੜਕ ਦੇ ਕੱਟ ਹੈ, ਇਹਨੂੰ ਕੱਟਾਂ ਦੇ ਵਿੱਚ ਉਹ ਪਾਣੀ ਚੋਏ ਨਾ ਸਮਝ ਨਹੀਂ ਲੱਗਦੀ। ਉੱਥੇ ਬੰਦਾ ਡਿੱਗ ਕੇ ਬੋਡੀ ਨੁਕਸਾਨ ਵੀ ਕਰ ਸਕਦਾ ਹੈ। ਅੱਛਾ ਜੀ, ਖਾਣੇ ਦਾ ਵੀ ਨੁਕਸਾਨ ਹੋ ਸਕਦਾ ਹੈ, ਆਦਮੀ ਦਾ ਵੀ ਹੋ ਸਕਦਾ ਹੈ। ਇਸ ਵਾਸਤੇ ਨਾ ਇhtiyat ਬਿਹਤਰ ਹੈ ਕਿ ਉੱਧਰ ਜਾਣਾ ਮੁਸ਼ਕਿਲ ਹੈ। ਤੇ ਜਿਹੜੇ ਲੋਕ ਉੱਥੇ ਆ ਪਿੰਡ ਦੇ ਵਿੱਚ, ਉਹਨਾਂ ਨੂੰ ਲੰਗਰ ਕਿਵੇਂ ਪਹੁੰਚਾਈਏ? ਉਹ ਜੀ ਕੋਈ ਇੱਥੋਂ ਇੰਤਜ਼ਾਮ ਬੰਦੇ ਕਿਸੇ ਦਾ ਹੀ ਕਰਨਾ ਹੈ, ਜਿਹੜੇ ਉੱਧਰ ਸੂਏ ਹਨ, ਜਿਹੜੇ ਪਿੰਡ ਨੂੰ ਜਾਣਨ ਵਾਲੇ ਨੇ। ਨਹੀਂ, ਜੇ ਦੇਗ 2 ਬੰਦੇ ਫੜ ਕੇ ਲੈ ਜਾਈਏ ਜੀ, ਉਹ ਲਿਜਾ ਸਕਦੇ? ਦੇਗ ਜਾਂ ਟੱਪ 'ਚ ਪਾ ਕੇ ਸਿਰ ਤੇ ਧਰ ਲਈ ਜੀ, ਉਹ ਮੁਸ਼ਕਿਲ ਇਹ ਤੇ ਨਾਲੇ ਲੋਕ ਜ਼ਿਆਦਾ ਖਾਣ ਨਾ। ਇਸ ਪਾਸੇ ਤੁਸੀਂ ਮੁੜ ਕੋਸ਼ਿਸ਼ ਕਰੋ ਨਾ, ਇਹਦੇ ਲੋਕ ਜ਼ਿਆਦਾ ਤਕਲੀਫ ਆ ਰਹੇ ਤੋਂ, ਇਹਦੇ ਘੱਟ ਤਕਲੀਫ ਆ, ਕਿਉਂ ਜੇ ਲੋਕ ਸਾਇਆ ਨਿਕਲ ਆਏ ਉਹਨੂੰ। ਅੱਛਾ, ਉਸ ਪਾਸੇ? ਜੀ ਇਸ ਪਾਸੇ। ਅੱਛਾ, ਉਸ ਪਾਸੇ ਜਾਣਾ। ਜੀ ਨਹੀਂ, ਲੇਕਿਨ ਉਹ ਲੋਕ ਤੇ ਬਾਬਾ ਜੀ ਇੱਧਰ ਦੇ ਹੀ ਆ ਨਾ, ਜਿਹੜੇ ਇੱਧਰ ਆਏ ਨੇ। ਹਾਂਜੀ, ਇੱਧਰ ਦੇ ਲੋਕ ਹਨ ਜਿਹੜੇ ਇੱਧਰ ਆ ਕੇ ਬੈਠੇ। ਅੱਛਾ, ਠੀਕ। ਜੀ, 1,20,000 कम अज़ कम 20 घंटे क्लाक चलता रहे। ਤੇ ਸੜਕ ਤੋਂ ਬਾਹਰ ਇਤਨਾ ਪਾਣੀ ਕਰਦਾ ਵੀ ਸ਼ੁਕਾਟ ਰਾਤ ਨੂੰ ਸਵਿਆ ਨਹੀਂ ਜਾਂਦਾ, ਇਤਨੇ ਸ਼ੁਕਾਟ ਆਈ। ਉੱਥੇ ਮੈਂ ਤੁਹਾਨੂੰ ਵਿਖਾਵਾਂਗਾ, ਯਾਨੀ ਕਿ ਇਹ ਰੋਡ ਉਹ ਤੁਹਾਨੂੰ ਵਿਖਾਵਾਂਗਾ। ਕਮ ਅਜ਼ ਕਮ 3 ਫੁੱਟ ਠੰਗੜਾ ਵਗਿਆ ਪਿਆ। ਇਹ ਮੇਨ ਜੰਗ ਰੋਡ ਦੇ ਨਾਲ ਪਾਣੀ ਆ। ਕਹਿੰਦਾ ਘਰਾਂ 'ਚ ਵੀ ਸੌਣ ਨਹੀਂ ਦਿੰਦਾ ਸੀ। ਆ ਸ਼ੂਕਰ ਜਿਹੜੀ ਪਾਣੀ ਦੀ ਨਾ, ਵੀ ਕਾਲੇ ਨਾਗ ਤਰ੍ਹਾਂ, ਸ਼ੀਸ਼ ਨਾਗ ਤਰ੍ਹਾਂ ਸ਼ੂਕਰ ਸੀ, ਸੌਣ ਨਹੀਂ ਦਿੰਦੀ ਸੀ ਨਿਆਣਿਆਂ ਨੂੰ। ਐਡਾ ਸ਼ੂਕ ਦਾ ਪਾਣੀ ਸੀਗਾ। ਅੱਛਾ, ਹੁਣ ਅਸੀਂ ਆਪਣੀਆਂ ਦੇਗਾਂ ਕੋ ਚੱਲੀਏ, ਹੱਥੋਂ ਹੱਥੀ ਕੰਮ ਨਿਬੇੜ ਲਈਏ, ਸ਼ਾਮ ਹੋ ਰਹੀ ਆ। ਫਿਰ ਬਿਜਲੀ ਕੋਈ ਨਹੀਂ ਹੈ, ਨਲਕੇ ਹੁਣ ਜਿਹੜੇ ਆ ਨਾ ਸਿਰਫ। ਅੱਛਾ,
ਇਹਦੇ ਤੋਂ ਵੀ ਇੱਕ ਸਬਕ ਆ, ਸਾਡੇ ਲੋਕੀ ਨਾ ਨਲਕੇ ਲਾਣਾ ਹੀ ਭੁੱਲ ਗਏ ਆ। ਇਸ ਤਰ੍ਹਾਂ ਦੀ ਸੂਰਤ ਹਾਲਤ 'ਚ ਨਲਕੇ ਜ਼ਰੂਰ ਹੋਣੇ ਚਾਹੀਦੇ ਆ। ਹੁਣ ਅੱਛਾ ਸਲਾਬ ਜਿਹੜੇ ਆ ਨਾ ਦੁਨੀਆ 'ਚ ਬਹੁਤ, ਬੰਗਲਾਦੇਸ਼ ਵੀ ਬਹੁਤ ਸਲਾਬ ਆਉਂਦੇ ਆ, ਚੀਨ 'ਚ ਵੀ ਬਹੁਤ ਸਲਾਬ। ਚੀਨ 'ਚ ਇੱਕ ਦੌਰ 'ਚ ਨਾ ਕੋਈ ਲੱਖਾਂ ਬੰਦਾ ਸਲਾਬਾਂ 'ਚ ਮਰਦਾ ਸੀ, ਲੇਕਿਨ ਹੁਣ ਉਹਨਾਂ ਨੇ ਕਾਫੀ ਹੱਦ ਤੱਕ ਨਾ ਕੰਟਰੋਲ ਕੀਤਾ। ਲੇਕਿਨ ਪਾਕਿਸਤਾਨ ਦਾ ਇਹੀ ਆ ਵੀ 1954-55 ਤੋਂ ਲੈ ਕੇ ਹੁਣ ਤੱਕ ਨਾ ਸਲਾਬ ਆਉਂਦੇ ਆ, ਨੁਕਸਾਨ ਹੁੰਦਾ ਵਾ, ਬਸ ਤਕਰੀਰਾਂ ਹੁੰਦੀਆਂ ਤੇ ਬਾਅਦ ਕੰਮ ਉਸ ਤਰ੍ਹਾਂ ਹੀ ਚੱਲਦੇ ਰਹਿੰਦੇ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਬੰਦਾ ਬੰਦੇ ਦਾ ਦਾਰੂ, ਵੀ ਹੱਥ ਨੂੰ ਹੱਥ ਧੋਂਦਾ। ਵੀ ਅਸੀਂ ਗਾਂ ਇੱਥੇ ਲੰਗਰ ਲਾਇਆ ਤੁਸੀਂ ਦੇਖ ਰਹੇ ਆ, ਤੇ ਸਾਡੇ ਭਰਾ ਇੱਥੋਂ ਭੁਆਣੇ ਦੇ ਵਿੱਚੋਂ ਨਜ਼ੀਰ ਕਲਿਆਰ ਸਾਹਿਬ ਬੈਠੇ ਆ, ਨਾਲ ਸਬਤੈਨ ਸਾਹਿਬ ਬੈਠੇ ਜੀ, ਹਸਨ ਆਬਦ ਸਾਹਿਬ ਤੇ ਹਸਨੈਨ ਸਾਹਿਬ ਉਧਰ ਦੇਖਿਓ। ਆ ਸਾਡੇ ਭਰਾ ਜੀ 11-22 ਦੇ ਵਿੱਚ ਅਫਸਰ ਆ, ਤੇ ਉੱਥੋਂ ਡਿਊਟੀ ਕਰਕੇ ਤੇ ਸਾਡੇ ਵਾਸਤੇ ਨਜ਼ੀਰ ਸਾਹਿਬ ਸਾਰੇ ਭਰਾ ਸਾਡੇ ਵਾਸਤੇ ਲੰਗਰ ਲੈ ਕੇ। ਇਹ ਇਹਨਾਂ ਦਾ ਪਿਆਰ ਆ ਵੀ ਅਸੀਂ ਇਸ ਟਾਈਮ ਐਡਾ ਐਡਾ ਪਾਣੀ ਆ, ਜਿਹੜੇ ਪਾਸੇ ਨੂੰ ਵੀ ਜਾਈਏ ਨਾ ਐਡਾ ਐਡਾ ਪਾਣੀ ਆ, ਤੇ ਉਹ ਪਾਣੀ ਦੇ ਵਿੱਚੋਂ ਇੱਥੋਂ ਭਾਣਾ ਕਿੰਨਾ ਹੋਣਾ ਜੀ? 15 ਕਿਲੋਮੀਟਰ ਪਾਣੀ ਦੇ ਵਿੱਚੋਂ ਸਾਡੇ ਵਾਸਤੇ ਰੋਟੀ ਲੈ ਕੇ ਆ ਗਏ। 3 ਦਰਿਆ ਟੱਪਣ ਵਾਲੀ ਗੱਲ ਆ। 3 ਦਰਿਆ ਟੱਪਣ ਵਾਲੀ ਗੱਲ ਆ। ਆਪਣਾ ਕੰਬੋ ਸਾਹਿਬ ਕਿੱਡੇ ਪਿਆਰ ਦੀ ਗੱਲ ਆ, ਬਹੁਤ ਮੁਹੱਬਤ ਦੀ ਗੱਲ ਹੈ ਜੀ। ਬਲਕਿ ਮੈਂ ਤੇ ਕਹਿ ਰਿਹਾ ਸੀ, ਮੈਂ ਰਾਣਾ ਸਾਹਿਬ ਨੂੰ, ਮੈਂ ਕਿਹਾ ਯਾਰ ਭੱਜ ਦੌੜ ਦੇ ਵਿੱਚ, ਕਿਉਂਕਿ ਮੁਸੀਬਤ ਦੇ ਟਾਈਮ 'ਚ ਯਾਦ ਨਹੀਂ ਰਹਿੰਦਾ। ਸਵੇਰ 5 ਵਜੇ ਦੇ ਉੱਠੇ ਆ, ਰਾਸ਼ਨ ਵਗੈਰਾ ਤਿਆਰ ਕਰਦੇ ਪਏ ਸੀ, ਤੇ ਸਾਨੂੰ ਕਿਉਂਕਿ ਆਪਣੀ ਪਈ ਸੀ ਤੇ ਅਸੀਂ ਆਪਣਾ ਖਿਆਲ ਹੀ ਨਹੀਂ ਕੀਤਾ ਕਿ ਕੁਝ ਖਾਣਾ ਪੀਣਾ, ਨਾ ਤੇ ਖੁਦ ਲਈ ਪਾਣੀ ਲੈ ਕੇ ਆਏ ਨਾ ਕੋਈ ਚੀਜ਼। ਤੇ ਇਹ ਤੇ ਜੀ ਮੈਂ ਕਹਾਂਗਾ ਕਿ ਇੱਕ ਸਮਝ ਲਓ ਗੈਬੀ ਮਦਦ ਹੀ ਆ, ਤੇ ਬੜੇ ਜਜ਼ਾਕ ਅੱਲਾ ਜੀ, ਅੱਲਾ ਤੁਹਾਨੂੰ ਇਹਦੀ ਜਜ਼ਾ ਦੇ ਜੀ। ਕਹਿੰਦੇ ਆ ਨਾ ਕਿ ਮੌਤ ਤੇ ਰਿਜ਼ਕ ਨਾ ਜਿਹੜੀ ਉਹ ਬੰਦੇ ਨੂੰ ਤਲਾਸ਼ ਕਰਦੀ ਆ। ਬੰਦਾ ਇਹਦੇ ਮੌਤ ਤੋਂ ਅੱਗੇ ਡਰ ਕੇ ਦੌੜਨ ਦੇ ਚੱਕਰ 'ਚ ਹੁੰਦਾ, ਤੇ ਰਿਜ਼ਕ ਵਾਲੇ ਚੱਕਰ 'ਚ ਨਾ ਬੰਦਾ ਰਿਜ਼ਕ ਦੇ ਪਿੱਛੇ ਹੁੰਦਾ। ਤੇ ਆ ਰਿਜ਼ਕ ਨੇ ਸਾਨੂੰ ਨਾ ਦੇਖੋ ਕਿ ਭੁਆਣੇ ਤੋਂ ਜੇ ਅਸਲ 'ਚ ਉਹਨਾਂ ਨੇ ਤਾਂ ਸਾਨੂੰ ਦਾਵਤ ਦਿੱਤੀ ਸੀ ਵੀ ਹਵੇਲੀ ਮੌਜੂਦ ਆ, ਬੰਦੇ ਮੌਜੂਦ ਆ, ਤੁਸੀਂ ਇੱਥੇ ਜਿਹੜਾ ਵਨ ਕਰੋ। ਲੇਕਿਨ ਸਾਡੀ ਚਾਇਸ ਇਹ ਸੀ ਵੀ ਅਸੀਂ ਨਾ ਬਿਲਕੁਲ ਉੱਥੇ ਨੇੜੇ ਜਾ ਕੇ ਨਾ ਕਰੀਏ, ਪਰ ਉਹ ਰਿਜ਼ਕ ਜਿਹੜਾ ਵਨ ਉਹ ਸਾਨੂੰ ਤਲਾਸ਼ ਕਰਦਾ ਇੱਥੇ ਨਾ ਜਿਹੜਾ ਵਾ ਪਹੁੰਚ ਗਿਆ। ਚਲੋ ਜੀ ਬਿਸਮਿਲ੍ਲਾ ਕਰਦੇ ਆ, ਤੇ ਖਸੂਸੀ ਅਸੀਂ ਨਾ ਜੀ ਮਿਹਰਬਾਨੀ ਕਰਦੇ ਆ ਉਰਾਂ ਹੀ ਉੱਠ ਕੇ। ਆ ਸਾਡਾ ਆਸਮ ਨਜ਼ੀਰ ਉਰਫ ਰੋਮੀ ਸਾਹਿਬ ਸਾਡੇ ਵਾਸਤੇ ਖਸੂਸੀ ਉਦਣ ਵੀ ਸਾਡੇ ਮਗਰ ਪਹੁੰਚੇ ਸੀ ਰੂਮੀ ਸਾਹਿਬ, ਤੇ ਅੱਜ ਵੀ ਸਾਡੇ ਮਗਰ ਪਹੁੰਚੇ। ਰੋਮੀ ਸਾਹਿਬ ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ। ਕਹਿੰਦਾ ਕਮਲਿਆ ਜੀ ਨੂੰ ਜੀ ਹੁੰਦੀ ਆ, ਹੋਰ ਮੁਹੱਬਤ ਕੀ ਹੁੰਦੀ। ਰਊਫ ਸਾਹਿਬ ਫੇਰੀ ਵਾਲਾ, ਰਊਫ ਫੇਰੀ ਵਾਲਾ ਇਹਨਾਂ ਦਾ ਚੈਨਲ ਵੀ ਆ, ਤੇ ਉਹ ਪਿੱਛੇ ਇਹਨਾਂ ਦਾ ਮੋਟਰਸਾਈਕਲ ਖਲੋਤਾ ਅਮਰਾ ਇਹ ਪਾਸੇ ਨੂੰ ਹੀ ਉਹ ਮੋਟਰਸਾਈਕਲ ਖਲੋਤਾ। 100 ਕਿਲੋਮੀਟਰ ਸਫ਼ਰ ਕੀਤਾ, ਸਾਡਾ ਪਤਾ ਲੱਗਾ, ਤੇ ਆ ਕੇ ਸਾਡੇ ਨਾਲ ਇੱਥੇ ਬੜਾ ਇਹਨਾਂ ਨੇ ਹਿੱਸਾ ਪਾਇਆ, ਤੇ ਸਵੇਰ ਦੇ ਸਾਡੇ ਨਾਲ ਲੱਗੇ ਹੋਏ ਆ। 100 ਕਿਲੋਮੀਟਰ ਸਫ਼ਰ ਸਿਰਫ ਇਹ ਖਿਦਮਤ ਖਲਕ ਵਾਸਤੇ, ਸਵਾਬ ਵਾਸਤੇ ਕੰਮ ਕੀਤਾ। ਅੱਲਾਹ ਤਾਲਾ ਤੁਹਾਡਾ ਫਿਰ ਐਡਾ ਐਡਾ ਪਾਣੀ ਆ, ਸਾਰੀਆਂ ਸੜਕਾਂ ਡੁੱਬੀਆਂ ਹੋਈਆਂ, ਉਹਦੇ ਵਿੱਚੋਂ ਟੱਪ ਕੇ ਆਏ ਸਕੂਟਰ ਦੇ ਉੱਤੇ। ਜੀ ਆਇਆਂ ਨੂੰ ਸਤ ਬਿਸਮਿਲ੍ਲਾ, ਤੁਹਾਡਾ ਆਣਾ ਸਿਰ ਮੱਥੇ ਤੇ ਜਿਵੇਂ ਤੁਸੀਂ ਆਏ ਆ। ਹਾਂ ਇਹੀ ਗੱਲ ਹੁੰਦੀ ਆ, ਇਸੇ ਸ਼ੈ ਦੀ ਲੋੜ ਆ। ਇਹ ਹਜ਼ੂਰੇ ਵਾਲਾ ਜਿਵੇਂ ਹੁਣ ਅੱਗੇ ਗੱਲ ਕਰਦੇ ਪਿਆਸ ਨਾ ਇੱਥੇ ਕਿ ਜੀ ਨੂੰ ਜੀ ਹੁੰਦੀ ਹੈ, ਭਲਿਆ ਜੀ ਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ ਹੈ। ਇਹ ਭਾਈ ਹੋਰੀ ਜਿਸ ਤਰ੍ਹਾਂ ਹੁਣ ਕੇਲੇ ਲੈ ਕੇ ਆਏ ਨੇ, ਜੀ ਤੁਹਾਡਾ ਨਾਂ ਕੀ? ਸੁਭਾਨ ਅੱਲਾਹ ਹਜ਼ੂਰ। ਖਾਬਰ ਸਿਆਲ ਸਾਹਿਬ, ਇਹਨਾਂ ਦਾ ਆਪ ਦਾ ਪਿੰਡ ਡੁੱਬਿਆ ਹੈ, ਘਰ ਵੀ ਡੁੱਬਿਆ ਹੈ, ਤੇ ਸਾਡੇ ਵਾਸਤੇ ਕੇਲੇ ਚੱਕੀ ਫਿਰਦਾ ਇਹਨੇ। ਇਹ ਮੁਹੱਬਤ ਹੈ, ਆ ਗੱਲ ਇਹ ਮੁਹੱਬਤ ਜਿਹੜੀ ਹੈ ਨਾ ਉਹ ਸਖਾ ਜੀ ਨੂੰ ਜੀ ਹੁੰਦੀ। ਇਹ ਉਸ ਦਾ ਬਾਜ਼ਿਆ ਇੱਕ ਨਮੂਨਾ ਹੈ, ਹਾਂਜੀ, ਇਹ ਉਸ ਦੀ ਤਸ਼ਰੀਹ ਹੈ। ਸਰੋਇਆ ਸਲਾਮਤ ਹੈ, ਪਿਆਰ ਮੁਹੱਬਤ ਆਪਣਾ ਹੀ ਜੀ ਸਦਕਾ ਸਰੋਇਆ ਸਾਹਿਬ ਦਾ ਸਿਰਫ ਹੋਰ ਜਿਉਂਦੇ ਵਾਸਤੇ ਰਹੋ, ਸਾਡੇ ਪੰਜਾਬ ਦੀ ਸ਼ਾਨ ਹੈ ਜੀ, ਅੱਲਾਹ ਤਾਲਾ ਸਦਾ ਸਲਾਮਤ ਰੱਖੇ। ਹਾਂ ਇਹ ਗੱਲਾਂ ਚੇਤੇ ਰਹਿਣਗੀਆਂ। ਨਹੀਂ ਨਹੀਂ ਇਹ ਸਿਆਲ ਸਾਹਿਬ ਤੁਹਾਡਾ ਤੇ ਰਊਫ ਫੇਰੀ ਵਾਲਾ, ਇਹ ਤੁਹਾਡਾ ਇਦਾਂ ਆਣਾ ਨਾ ਸਾਨੂੰ ਚੇਤੇ ਰਹੂਗਾ। ਸਲਾਮਤ ਰਹੋ ਸਰ। ਅੱਛਾ ਇੱਕ ਫੇਰਾ ਸਾਡਾ ਪੱਕ ਗਿਆ ਜੀ, ਤੇ ਦੂਆ ਫੇਰਾ ਪਿੱਛੋਂ ਪੱਕਦਾ, ਤੇ ਅਸੀਂ ਇਹ ਵਰਤਾ ਕੇ ਆਏ। ਤੇ ਲੱਦੋ ਜੀ, ਟੱਪ 'ਚ ਪਾ ਲਓ, ਟੱਪ 'ਚ ਪਾ ਕੇ ਲੱਦੋ, ਤੇ ਹੁਣ ਗਾਂ ਪਹੁੰਚ ਕੇ ਗੱਲ ਕਰਦੇ ਹਾਂ। ਲਓ ਜੀ ਇੱਕ ਵਾਰੀ ਥੋੜੇ ਜਿਹਾ ਠਾਰ ਲਈਏ, ਹਵਾ ਜੀ ਫਿਰ ਜੇ ਨਾ, ਤੇ ਫਿਰ ਡੱਬਿਆਂ 'ਚ ਪਾ ਲੈਣੇ। ਨਹੀਂ ਡੱਬੇ ਉੱਥੇ ਨਾਲ ਹੀ ਲੈ ਜਾਓ, ਆਹੋ ਡੱਬਿਆਂ 'ਚ ਪਾ ਕੇ ਉੱਥੇ ਹੀ ਡੱਬੇ ਲੈ ਜਾਓ। ਅੱਛਾ ਉੱਥੇ ਉਹਨਾਂ ਲੋਗੋਂ ਕੋਲ ਆਪਣੇ ਬਰਤਨ ਹੋਏ ਤਾਂ ਬਰਤਨਾਂ ਹੀ ਪਾਣਗੇ, ਅੱਛਾ ਜੇ ਉਹਨਾਂ ਕੋਲ ਬਰਤਨ ਹੋਏ ਤਾਂ ਫਿਰ ਡੱਬੇ ਪਾ ਕੇ ਫੜਾਈ ਜਾਵਾਂਗੇ ਉੱਥੇ ਹੀ। ਨਹੀਂ ਦੇਖ ਤਾਂ ਖਾਲੀ ਕਰਨੀ ਆ ਨਾ, ਮਗਰੋਂ ਚੜਾਣੀ ਨਹੀਂ। ਇੱਕ ਪੈਕ ਕਰ ਦਿੰਦੇ, ਇੱਕ ਨਾਲ ਨਹੀਂ ਦੇਖੋ ਦੋਵੇਂ ਖਾਲੀ ਕਰ ਲਓ। 5 ਮਿੰਟ ਲੱਗ ਜਾਣੇ, ਕਿੰਨੀ ਦੇਰ ਉਹ ਅੱਛਾ ਜੀ ਠੀਕ ਹੈ, ਚਲ ਗਾਂ ਜਲਦੀ ਕਰ ਜਾਨੀ ਆ ਓਏ ਤੂੰ ਕੋਈ ਸਮਾਨ ਲੈ ਆ। ਓਏ ਓਏ ਲੈ ਫੜੀ ਚਲ
ਚੱਲ ਤੂੰ ਆਈ ਹੋ ਪਾਣੀ ਦਿਓ ਪਾਣੀ ਸੁਨੈਨ ਭਾਈ ਉਹ ਪਾਣੀ ਦੀ ਬੋਤਲਾਂ ਦਾ ਫੜ ਮੇਰਾ ਪੁੱਤ ਪਾਣੀ ਦੀ ਬੋਤਲ ਵੀ ਲੈ ਜਾ ਪਰ ਮਹਿੰਦੇ ਪੈਟੇ ਇੱਕ ਮਿੰਟ ਇਹ ਥੋੜਾ ਸਾ ਦੇਖ ਲਓ ਕੋਈ ਨਹੀਂ ਦੇ ਦਿੰਦੇ ਆ ਪਾਣੀ ਇਹਨਾਂ ਬੋਤਲ ਕੋਈ ਗੱਲ ਨਹੀਂ ਸਾਰੇ ਹੁੰਦੇ ਨੇ ਇੱਥੇ ਇੰਨੀ ਕਿਹੜਾ ਅੱਗੇ ਇੱਥੇ ਆਬਾਦੀ ਹੈ ਚਾਚੂ ਪਾਣੀ ਨਹੀਂ ਆ ਪੁੱਤ ਪਾਣੀ ਲੈ ਲਾ ਪਾਣੀ ਦਿਓ ਜੀ। ਪਾਣੀ ਚਾਣੀ ਉਹ ਪਾਏ ਪਿਆ ਥੈਲੇ ਚੋਂ ਕੱਢ ਅੱਛਾ ਮਾਂ ਜੀ ਨੂੰ ਦਿਓ ਆ ਦਿਓ ਆ 2 ਡੱਬੇ ਉਹ ਬੀਬੀ ਨੂੰ ਦੇ ਕੇ ਆਓ ਪਾਣੀ ਵੀ ਦੇ ਕੇ ਆ ਮੇਰਾ ਲੈ ਮੇਰਾ ਪੁੱਤ ਲੈ 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 ਗੱਡੀ ਦੀ ਚਾਬੀ ਨੇ ਡੇਗ ਦੇਣੀ ਥੱਲੇ ਯਾਰ ਹਾਂਜੀ ਲਓ ਜੀ ਲਓ ਜੀ ਲਓ ਪਾਣੀ ਵੀ ਲੈ ਲਓ ਉਹ ਵਾਹ ਬਈ ਵਾਹ ਬਈ ਵਾਹ ਬਈ ਬੇਟਾ ਨਹੀਂ ਪਤਾ ਆ ਇੱਧਰ ਜੀ ਇੱਧਰ ਦਿਖਾਓ ਜੀ ਮਾੜਾ ਜਿਹਾ ਇੱਧਰ ਨੂੰ ਦੇਖੀ ਆ ਤਸਵੀਰ ਦਿਖਾ ਇਮਰਾਨ ਖਾਨ ਇਹਨੂੰ ਡੱਬੇ ਵੀ 2 ਦਿਓ ਬਈ ਇਹ ਸਾਡਾ ਫੇਵਰੇਟ ਬੰਦਾ ਆ ਗਿਆ ਚਲੋ ਜੀ ਓ ਵਾਹ ਜੀ ਹਾਂ ਬੀਬੀਆਂ ਨੂੰ ਉੱਥੇ ਦੇਈ ਜਾਓ ਉਹਦਾ ਨਾਂ ਹੈ ਤੇ ਆ ਡੱਬਿਆਂ 'ਚ ਪਾ ਆ ਫੜੋ ਜੀ ਇੱਥੇ ਬੋਤਲ ਜਿਹੜਾ ਖਵਾਵੇ ਡੱਬਾ ਦੇ ਓਏ ਅਜ਼ੀਮ ਇੱਧਰ ਆ ਕੇ ਡੱਬੇ ਪੈਕ ਕਰ ਯਾਰ ਆ ਗਿਆ ਬਿਸਮਿਲ੍ਲਾ ਥੋੜਾ ਜਿਹਾ ਸਿੱਧੇ ਹੋ ਜਾਓ ਨਾ ਫਿਰ ਪਤਾ ਲੱਗ ਜਾਂਦਾ ਸਿੱਧੇ ਹੋ ਜਾਓ ਨਾ ਦੇਖੀ ਗੱਡੀ ਹੇਠ ਨਾ ਲਾ ਦੀ ਗੱਡੀ ਹੇਠ ਨਾ ਲਾ ਦੀ ਆਹ ਸੜਕ ਦੇਖ ਨਾ ਸੜਕ ਦੇਖ ਲਾਗੇ ਅਸਲਾਮ ਵਾਲੇਕੁਮ ਸਿਆਣੇ ਕਹਿੰਦੇ ਆ ਵੀ ਹਿੰਮਤੇ ਮਰਦਾਂ ਤੇ ਮਦਦ ਖੁਦਾ ਵੀ ਤੁਸੀਂ ਦੇਖੋ ਇੱਧਰ ਨਿਗਾਹ ਮਾਰਿਓ ਆ ਬੰਦੇ ਤੁਰੇ ਜਾਂਦੇ ਆ ਹੱਥ 'ਚ ਡਾਂਗਾਂ ਫੜੀਆਂ ਤੇ ਇੱਥੋਂ ਦੇ ਰਹਿਸ਼ੀ ਆ ਤੇ ਐਡਾ ਐਡਾ ਪਾਣੀ ਹੈ ਜੀ ਇਦਾਂ ਜਦੋਂ ਗਾਂਹ ਤੁਰਦੇ ਆ ਨਾ ਇਸ ਤੋਂ ਗਾਂਹ ਐਡਾ ਐਡਾ ਪਾਣੀ ਆ ਫਿਰ ਜਾ ਕੇ ਪੱਕੀ ਸੜਕ ਆਂਦੀ ਹੈ ਤੇ ਅਸੀਂ ਸ਼ਾਮ ਦੀ ਕਹ ਲਓ ਵੀ ਰੋਟੀ ਪਕਾਈ ਵੀ ਸ਼ਾਮ ਦੀਆਂ ਦੇਗਾਂ ਨਾ ਤੇ ਉਹ ਦੇਖ ਲਓ ਵੀ ਸ਼ਾਮ ਹੋ ਰਹੀ ਹੈ ਸੂਰਜ ਡੁੱਬ ਰਿਹਾ ਤੇ ਅਸੀਂ ਉਹਦੇ ਵਿੱਚੋਂ ਟਪਾ ਕੇ ਡਾਲਾ ਹਿੰਮਤ ਕੀਤੀ ਪਿੰਡ ਕਿਹੜਾ ਪਠਾਨਕੋਟ ਦੇ ਨੇੜੇ ਅਸੀਂ ਜੀ ਪਠਾਨਕੋਟ ਦੇ ਲਾਗੇ ਇੱਕ ਆ ਦੇਖੋ ਜੀ ਪਠਾਨਕੋਟ ਦੇ ਲਾਗੇ ਲੰਗਰ ਲੈ ਕੇ ਆਏ ਆ ਤੇ ਇੱਧਰ ਦਿਖਾਓ ਉਹ ਵਿਚਾਰੇ ਆਸ ਲਾ ਕੇ ਬੈਠੇ ਸੀ ਤੇ ਸਾਨੂੰ ਉੱਥੇ ਬੇੜੀ ਕੋਈ ਨਹੀਂ ਦੇ ਰਿਹਾ ਸੀ ਧਿਆਨ ਨਾਲ ਵੀ ਇੱਥੋਂ ਡੂੰਗਾ ਬੜਾ ਪਾਣੀ ਮੇਰਾ ਪੁੱਤ ਉੱਥੇ ਆ ਜਾਓ ਮੇਰਾ ਪੁੱਤ ਛੋਟੇ ਓਏ ਉੱਥੇ ਆ ਜਾਓ ਗਾਂ ਬਰਤਨ ਲੈ ਕੇ ਲਓ ਬਰਤਨ ਲੈ ਕੇ ਉੱਥੇ ਅੱਗੇ ਆ ਜਾਓ ਬਰਤਨ ਲੈ ਕੇ ਉੱਥੇ ਅੱਗੇ ਆ ਜਾਓ ਇੱਥੇ ਹੇਠਾਂ ਲੈ ਤੂੰ ਇੱਕ ਖਲੋ ਜਾ ਥੋੜੀ ਜਿਹੀ ਫਿਰ ਨਹੀਂ ਇੱਥੇ ਲੋ ਰੋਕ ਲਾ ਇੱਥੇ ਰੋ ਇੱਧਰ ਨੂੰ ਆ ਪੁੱਤ ਭਾਂਡੇ ਲੈ ਕੇ ਆਓ ਭਾਂਡੇ ਇੱਥੇ ਜੀ ਭੁਆਣੇ ਦੇ ਲਾਗੇ ਪਠਾਨਕੋਟ ਜਿੱਥੇ ਦੁਨੀਆ ਨੂੰ ਪਤਾ ਵੀ ਇੱਥੇ ਕਿੰਨਾ ਨੁਕਸਾਨ ਹੋਇਆ ਇੱਥੇ ਦੇਖ ਨਹੀਂ ਹੁੰਦਾ ਪਠਾਨਕੋਟ ਦੇ ਲਾਗੇ ਇੱਕ ਪਿੰਡ ਡੁੱਬਿਆ ਹੋਇਆ ਤੇ ਉਹਦੇ ਵਿੱਚ ਅਸੀਂ ਪਹੁੰਚੇ ਆ ਤੇ ਪਾਣੀ ਦੇ ਵਿੱਚੋਂ ਡੂੰਘੇ ਪਾਣੀ ਦੇ ਵਿੱਚੋਂ ਟੱਪ ਕੇ ਆਏ ਆ ਤੇ ਅੱਗੇ ਦੇਖਿਆ ਨਾ ਤੇ ਉਹ ਇਸ ਆਬਾਦੀ ਦੇ ਵਿੱਚ ਖਾਸਾ ਪਿੰਡ ਆ ਤੇ ਇੱਥੇ ਲੋਕ ਉਡੀਕ ਰਹੇ ਸੀ ਹਾਂ ਨਿੱਕੇ ਨਿੱਕੇ ਨਿਆਣੇ ਹਾਂ ਨਹੀਂ ਉਹ ਭਾਂਡੇ ਨਹੀਂ ਉਹ ਭਾਂਡਾ ਕੋ ਲੈ ਆਓ ਘਰ ਵਾਸਤੇ ਲਿਆਓ ਵੱਡਾ ਭਾਂਡਾ ਲੈ ਕੇ ਆਓ ਹਾਂ ਚਾਚਾ ਉਹ ਤੁਹਾਡੀ ਗੱਲ ਸਹੀ ਹੈ ਆ ਮੈਂ ਓਏ ਭਾਂਡੇ ਲੈ ਮੇਰਾ ਪੁੱਤ ਉਹ ਨਾ ਭਾਈ ਜਾ ਖਲੋ ਜਾ ਭਾਂਡਿਆਂ 'ਚ ਦਵਾਂਗੇ ਉਹ ਹੋਰ ਇੱਕ ਘਰਾਂ ਦੇ ਵਿੱਚ ਖਾਣੇ ਇਹਨਾਂ ਨੇ ਹਿਸਾਬ ਉਹ ਛੇਤੀ ਆਈ ਉਹਨੂੰ ਕਹਿ ਸਿਆਣੇ ਕਹਿੰਦੇ ਆ ਹਾਂ ਨਹੀਂ ਪੁੱਤ ਜਾਂਦੇ ਨਹੀਂ ਅਸੀਂ ਤੂੰ ਘਾਬਰਨਾ ਹਾਂ ਘਾਬਰਨਾ ਅਸੀਂ ਇੱਥੇ ਤੁਹਾਡੇ ਕਰਕੇ ਆਏ ਇੰਨਾ ਸਬਰ ਕੀਤਾ ਸਿਆਣੇ ਕਹਿੰਦੇ ਆ ਵੀ ਟੂਮਾਂ ਜਨਾਨੀਆਂ ਨੂੰ ਭਾਰੀਆਂ ਨਹੀਂ ਲੱਗਦੀਆਂ ਪਰ ਕਿਸੇ ਟਾਈਮ ਗਲ ਦਾ ਹਾਰ ਗਲ ਨੂੰ ਖਾਂਦਾ ਭਾਰਾ ਲੱਗਦਾ ਅਸੀਂ ਦੇਖਿਆ ਵੀ ਲੋਕਾਂ ਨੂੰ ਆਪਣਾ ਰਿਜ਼ਕ ਵੀ ਕੱਢਣਾ ਨਾ ਉਹ ਭਾਰਾ ਲੱਗਣ ਲੱਗ ਗਿਆ ਬੰਦੇ ਇੱਕ ਨੇ ਅੱਗੇ ਦੇਖਿਆ ਮੋਢੇ ਦੇ ਉੱਤੇ ਖਬਰੇ ਕਣਕ ਸੀ ਜਾਂ ਝੋਨਾ ਸੀ ਜਾਂ ਕੀ ਉਹ ਲਈ ਜਾਵੇ ਨਾ ਉਹ ਥੋੜਾ ਜਿਹਾ ਕੱਢਿਆ ਬਾਹਰ ਤੇ ਅਖੀਰ ਉਹਨੇ ਪਾਣੀ ਦੇ ਵਿੱਚ ਵਗਾ ਮਾਰਿਆ ਨਹੀਂ ਇੰਨਾ ਚਾ ਭਾਰ ਮੋਢਿਆਂ ਤੇ ਸਹਿ ਹੁੰਦਾ
ਉਹ ਗੱਲ ਆ ਵੀ ਗਲ ਦਾ ਹਾਰ ਵੀ ਕਿਸੇ ਟਾਈਮ ਭਾਰਾ ਲੱਗਣ ਲੱਗ ਜਾਂਦਾ, ਉਹ ਧੌਣ ਨੂੰ ਖਿੱਚਦਾ ਹੇਠਾਂ ਨੂੰ। ਤੇ ਜਿਹੜਾ ਇਹ ਸਲਾਬ ਆ ਨਾ, ਜਿਹੜਾ ਇਹ ਹੜ੍ਹ ਆਇਆ, ਇਹ ਤਾਂ ਧੌਣ ਨੂੰ ਖਿੱਚ ਰਿਹਾ ਤੇ ਰੁੱਗ ਪੈਂਦਾ ਇੱਕ ਵਾਰੀ ਦੇਖਿਆ। ਹੁਣ ਨਿੱਕੇ ਨਿੱਕੇ ਬਾਲ ਆ ਇਸ ਆਬਾਦੀ ਦੇ ਵਿੱਚ, ਤੇ ਅਸੀਂ ਆਏ ਆ ਨਾ, ਤੇ ਉਹ ਕੰਧਾਂ ਦੇ ਉੱਤੇ, ਕੋਠਿਆਂ ਦੇ ਉੱਤੇ ਚੜ੍ਹ ਕੇ ਦੇਖਦੇ ਸੀ ਵੀ ਕੋਈ ਲੰਗਰ ਲੈ ਕੇ ਆਇਆ, ਉਹ ਉਡੀਕਦੇ ਸੀ। ਤੇ ਤਾਂ ਗੱਲ ਇਹ ਮੁੜ ਘੜੀ ਮੁੜੀ ਕੀਤੀ ਆ ਗੱਲ ਵੀ ਯਾਰ ਆਪਣੇ ਤਾਈਂ ਆਓ, ਜਿੰਨੇ ਜੋਗੇ ਹੈ ਜੋ ਕਰ ਸਕਦੇ ਆ ਨਾ ਵੀ ਆਓ। ਬਾਕੀ ਜਿਨ੍ਹਾਂ ਨੇ ਸਾਨੂੰ ਹਿੰਮਤ ਦਵਾਈ ਆ ਇੱਥੇ ਤੱਕ ਪਹੁੰਚਾਉਣ ਦੀ, ਤੇ ਅੱਲਾਹ ਤਾਲਾ ਉਹਨਾਂ ਦੀਆਂ ਅਖਿਆਈਆਂ ਦੂਰ ਕਰੇ, ਰੱਬ ਉਹਨਾਂ ਨੂੰ ਸਖਿਆਈਆਂ ਦੇਵੇ। ਲੈ ਮੇਰਾ ਪੁੱਤ ਇਦਾਂ ਨਾ ਵੱਡੇ ਭਾਂਡੇ ਲਿਆਓ ਵੀ, ਹਾਂ ਨਿੱਕੇ ਨਿੱਕੇ ਡੱਬਿਆਂ ਨਾਲ ਨਹੀਂ ਬਣਨਾ। ਉਹ ਮੇਰੀ ਧੀ ਆਈ, ਵਾਹ ਜੀ ਵਾਹ, ਆ ਜਾ ਇੱਥੇ ਟੋਇਆ ਤਾਂ ਨਹੀਂ ਹੈਗਾ, ਇਹਨੂੰ ਨਾਰ ਲਾ ਕੇ ਲੈ ਜੀ। ਤੂੰ ਨਾਲ, ਤੂੰ ਇਹਦੇ ਨਾਲ ਜਾਈ। ਦੇ ਨਾ ਸ਼ਾਮ ਹੋ ਰਹੀ ਆ ਤੇ ਤੁਸੀਂ ਇੱਥੇ ਕੌਣ ਕੌਣ ਆ ਇੱਥੇ? ਇੱਥੇ ਵੱਡੇ ਵੀ ਹਨ ਸਾਰੇ। ਅੱਛਾ, ਸੜਕ ਤੇ ਨਹੀਂ ਗਏ। ਕਿੰਨੇ ਕ ਬੰਦੇ ਇੱਥੇ? तकरीबन 55 एक घर है ਇੱਥੇ ਖਰਾਲ ਪਿੰਡ। ਲੈ ਮੇਰੀ ਧੀ, ਲੈ ਜਾ ਮੇਰਾ ਪੁੱਤ, ਦੇਖੀ ਤੱਤੇ ਇਹਦੇ ਨਾਲ ਜਾਈਆਂ। ਜਾਓ ਮੇਰਾ ਪੁੱਤ, ਤੁਸੀਂ ਜਾਓ ਨਾਲ, ਥੱਕ ਨਾ ਜਾਈਵੇ। ਉਹਦੇ ਪਿੱਛੇ ਪਿੱਛੇ ਧਿਆਨ। ਅੱਛਾ ਹੁਣ ਮੇਰਾ ਪੁੱਤ ਨਾ ਪਾਣੀ ਦੇ ਵਿੱਚੋਂ ਨਿਕਲ ਜਾਓ, ਪਾਣੀ 'ਚ ਨਹੀਂ ਵੜਨਾ ਦੁਬਾਰਾ, ਠੀਕ ਆ? ਚਲੋ ਬਾਬਾ ਚੌਲ ਚੌਲ ਦਿਓ ਜੀ, ਚੌਲ ਡੱਬੇ 'ਚ ਪਾਓ ਜੀ, ਡੱਬੇ 'ਚ ਪਾਓ। ਤੇ ਕਿੱਧਰ ਚੱਲ ਪਿਆ ਇਸ ਟਾਈਮ? ਹਾਂਜੀ ਇਸ ਟਾਈਮ ਕਿੱਧਰ ਚੱਲਾਂ? ਮੇਰਾ ਪੁੱਤਰ ਤੈਨੂੰ ਕੀ ਦੱਸੀਏ ਕੀ ਬਣਿਆ? ਮੇਰੀ ਬੱਚੀ ਤੇ ਉਸ ਦਾ ਮੀਆਂ ਫੌਤ ਹੋ ਗਿਆ ਹੋਇਆ। ਅੱਛਾ। ਤੇ ਉਹ ਸ਼ੁੱਧ ਘਰੋਂ ਬੇਘਰ ਹੋ ਗਿਆ, ਇੱਥੇ ਸਾਵਾਂ ਦਾ ਘਰ ਇੱਥੇ। ਅੱਛਾ। ਉਹ ਘਰੋਂ ਨਿਕਲ ਗਈ, ਅੱਧਾ ਸਮਾਨ ਵਿੱਚ ਕਮਰਿਆਂ ਦੇ ਪਿਆ ਤੇ ਅੱਧਾ ਕੱਢ ਲਿਆ, ਉਹ ਵਿੱਚੇ ਹੀ ਪਿਆ ਹੈ। ਹੁਣ ਗਏ ਤੇ ਅੱਗੂ ਜਿਹੜੇ ਉਹ ਸਾਡੇ ਗਵਾਂਢੀਆਂ ਉਹ ਹਾਨ ਕੋਲ ਅਸਾਂ ਹੁਣ ਬੂਆ ਲਾ ਕੇ ਉਹ ਡੱਬਾ ਤੁਸੀਂ ਸਾਨੂੰ ਸਾਪਾ ਰੱਖ ਦਿਓ। ਛਾਪਰ ਤਾਂ ਹੈ ਕੋਈ ਨਹੀਂ ਅੰਮਾ, ਜਾਂ ਤਾਂ ਲੜ ਦੇ ਵਿੱਚ ਬੰਨ ਲੈਣ। ਨਹੀਂ ਤੇ ਉਹਨਾਂ ਦੇ ਬੱਚੇ ਕੋਈ ਹੈ ਉੱਥੇ? ਚੌਲ ਪਚਾ ਦੇ। ਬੱਚੇ ਵੀ ਛੋਟੇ ਘਰੋਂ ਬੇਘਰ, ਕੁਝ ਕਿਦਾਈ ਤੇ ਕੁਝ ਕਿਦਾਈ ਤੇ ਕੁਝ ਕਿਦਾਈ। ਅੱਛਾ ਚਲੋ, ਔਖਾ ਟਾਈਮ ਟਲ ਜੂਗਾ ਤੇ ਤਕੜੇ ਰਹੋ ਹੈ। ਤੇ ਬਾਕੀ ਜੇ ਕੋਈ ਸਾਡੇ ਹੁਣ ਉਹ ਦਮੀ ਮੋੜ ਸਾਂ ਤਾਂ ਕਮਰੇ 'ਚ ਪਾਣੀ ਕੱਢ ਜਾਂਦਾ। ਹਾਂ, ਹਵੇਲੀ ਭਰੀ ਪਈ ਹੈ। ਅੱਲਾ ਰਹਿਮਤ ਕਰੇ। ਤੇ ਸਾਡੇ ਕੋਲ ਲੈਕ ਹੋਵੇ, ਉਹ ਸਾਡੀ ਵੀ ਧੀ ਆ ਉਹ। ਤੁਹਾਡਾ ਭਲਾ ਹੋਵੇ। ਅਸੀਂ ਉੱਥੇ ਬੈਠੇ ਆ ਪੱਕੀ ਦੇ ਉੱਤੇ। ਜੀ ਆ ਅਸੀਂ ਆ ਹੋਣੀਆਂ ਆ। ਕਿਹੜਾ ਉਹ ਹੈ ਅੱਡਾ? ਪਠਾਨਕੋਟ ਹੀ ਹੈ ਨਾ? ਪਠਾਨਕੋਟ ਦੇ ਵਿੱਚ ਅਸੀਂ, ਸਾਡੇ ਕੋਲ ਦੇਗਾ ਦੋ, ਉਹ 4 ਦੇਗਾ ਪਿਛਾਂ ਵੀ ਪਈਆਂ, ਉਹ ਵੀ ਮੰਗਾ ਲੈਂਦੇ, ਸਾਰਿਆਂ ਨੂੰ ਦੇ ਕੇ ਜਾਵਾਂਗੇ। ਚਲੋ ਇੱਧਰ ਦੇ ਉਹਨੂੰ, ਤੇ ਫਿਰ ਗਾਂ ਨਾ, ਹੁਣ ਮੈਂ ਗਾਂ ਤੋਰ ਦੇ। ਨਹੀਂ ਚੌਲ ਆ। ਚਲੋ ਜੀ ਸਟਾਰਟ ਕਰੋ। ਆ ਚੌਲ ਦੇ ਕੇ ਮਾੜਾ ਜਿਹਾ ਖੜਕਾ ਦੀ। ਹਾਂ ਵੀ ਰੱਬ ਦਾ ਲੱਖ ਲੱਖ ਸ਼ੁਕਰ ਆ ਵੀ ਦੇਖੋ ਅਸੀਂ ਉਸ ਪਿੰਡ ਦੇ ਗੱਭੇ ਆ ਗਏ, ਜ਼ੋਰ ਲਾ ਕੇ ਨਾ, ਔਖੇ ਸੌਖੇ ਹੋ ਕੇ। ਸਾਰੇ ਲੋਕ ਵੇਖੀ ਬੈਠੇ ਆ, ਹਾਂ ਤੇ ਹੁਣ ਉਹ ਪਿੰਡ ਦੇ ਦੂਏ ਪਾਸੇ ਦੇ ਲੋਕ ਵੀ ਆ ਜਾਣਗੇ। ਅੱਛਾ ਅੱਗੇ ਅਸੀਂ ਫਿਰ ਵਿੱਚੋਂ ਨਾ ਬੰਦ ਕਰ ਦਿੰਦੇ, ਜਿੱਥੇ ਸਾਡੀ ਕੋਈ ਧੀ ਭੈਣ ਆਉਂਦੀ ਹੈ ਨਾ, ਉੱਥੇ ਅਸੀਂ ਫਿਰ ਉੱਥੋਂ ਅਸੀਂ ਬੰਦ ਕਰ ਦਿੰਦੇ। ਇਹ ਤਾਂ ਸਾਡੇ ਮੁੰਡੇ ਖੁੰਡੇ, ਸਾਡੇ ਭੈਣ ਭਰਾ, ਕੋਈ ਐਸੀ ਗੱਲ। ਹਾਂਜੀ, ਜਦੋਂ ਧੀ ਭੈਣਾਂ ਦੀ ਫਿਰ ਅਸੀਂ ਬੰਦ ਕਰ ਦਿੰਦੇ ਹਾਂ। ਹੁਣ ਇੱਕ ਵਾਰੀ ਅਸੀਂ ਵਰਤਾ ਲਈਏ ਤੇ ਫਿਰ ਅਸੀਂ ਤੁਹਾਡੇ ਨਾਲ ਗੱਲ ਕਰਦੇ। ਅੱਛਾ ਇੱਧਰ ਮੈਂ ਦਿਖਾ ਦੇਵਾਂ ਵੀ ਇੱਥੇ ਆਹ ਦੇਖੋ ਵੀ ਪਾਣੀ ਕਿੱਦਾਂ, ਬਹੁਤ ਵੱਡਾ ਪਿੰਡ ਆ। ਸੜਕ ਤੋਂ ਪਾਰ ਹੀ ਆ ਗਿਆ ਘਰ ਸਾਡੇ। ਹਰਸਾਬੁੱਲਾ ਨਹੀਂ, ਹਰਸਾਬੁੱਲਾ। ਹਾਂਜੀ ਹਰਸਾਬੁੱਲਾ ਦਾ ਨਾਮ ਅੱਗੇ ਬੰਦਾ ਲੈਂਦਾ। ਹਾਂ ਉਹਨੇ ਕਿਹਾ ਸੀ ਉੱਥੇ ਆਇਓ। ਹਰਸਾਬੁੱਲਾ ਦਾ ਸਾਨੂੰ ਸੁਨੇਹਾ ਮਿਲਿਆ ਸੀ, ਅਸੀਂ ਆ ਗਏ। ਹਾਂ ਮੁੰਡਾ ਬੜੀ ਦੀਦ ਨਾਲ ਕਹਿ ਸੀ। ਹਰਸਾਬੁੱਲਾ ਪਿੰਡ ਆ। ਦਰਿਆ ਇੱਥੋਂ ਕਿੰਨਾ? ਦਰਿਆ ਨਜ਼ਦੀਕ ਥੋੜਾ ਜਿਹਾ, ਇੱਕ ਬੰਦਾ ਗੱਲ ਕਰੇ ਨਾ, ਦਰਿਆ ਬਿਲਕੁਲ ਨਜ਼ਦੀਕ ਹੁੰਦਾ। ਅੱਛਾ ਫਿਰ ਤੁਸੀਂ ਬੈਠੇ ਦਰਿਆ ਤੇ, ਫਿਰ ਕਿਹੜਾ ਰੌਲਾ? ਇਹ ਬੇਟ ਵਾਲੀ ਜਗ੍ਹਾ ਕਿ ਉੱਤੇ ਆ ਇਹ ਜੀ? ਅੱਗੇ ਤੇ ਕਦੇ ਨਹੀਂ ਆਇਆ ਪਾਣੀ ਇੱਥੇ? ਨਹੀਂ 2014 में सैलाब आया, जो पीछे सैलाब आया। ਤੁਹਾਡੀ ਉਮਰ ਕਿੰਨੀ ਹੈ? गल करो, गल खोल के करो, मसला नहीं है। मैं तो याद कोई उम्र दसो ना, अंदाजा। अंदाजा तो 70 साल ਦੀ ਉਮਰ ਹੋਣੀ। 70 ਸਾਲ? ਹਾਂ। ਤੇ 70 ਸਾਲਾਂ ਦੇ ਵਿੱਚ ਜਿਹੜਾ ਪਾਣੀ ਇਤਕੀ ਵੇਖਿਆ, ਅੱਗੇ ਵੀ ਵੇਖਿਆ? ਨਹੀਂ ਅੱਗੇ ਮੈਂ ਤਾਂ ਨਹੀਂ ਵੇਖਿਆ।
ਹਾਂ ਅੱਗੇ ਸਨ ਅੱਗੇ ਨਹੀਂ ਤੇ ਵੇਖ ਉਂਝ ਪਾਣੀ ਨਾਲ ਲੜਦੇ ਤਾਂ ਤੁਸੀਂ ਆਏ ਹੋਣੇ। ਤੋੜ ਤਾਂ ਹੀ ਮੋੜੇ ਮਾਨ ਤੇ ਜੋ ਪਿਓ ਦਾਦੇ ਦੀ ਇੱਥੇ ਜਾਇਦਾਦ ਆ ਤੇ ਉਹ ਮੋੜੇਗਾ ਮੋੜੇ ਤੂੰ ਛੱਡ ਕੇ ਤਾਂ ਨਹੀਂ ਨਾ ਜਾ ਸਕਦਾ। ਆ ਵੀ ਉਹ ਬੜੇ ਨੁਕਸਾਨ ਸਿਆਣੇ ਕਹਿੰਦੇ ਆ ਨਾ ਵੀ ਹੜ ਦੀਆਂ ਆਖੇ ਖਬਰਾਂ ਮਨ ਤੇ ਵੀ ਉਹ ਫਿਰ ਇਹ ਤਾਂ ਮੱਥੇ ਲੱਗਦਾ ਰਹਿੰਦਾ ਪਾਣੀ ਹਰ ਤੁਹਾਡੇ ਵੇਲੇ ਹਰ ਵੇਲੇ ਬਾਜੀ ਸਾਡੀ ਕਿਸਮਤ ਹੈ ਜੋ ਹੈ ਹੁਣ ਸਾਡਾ ਜੋ ਇੱਥੇ ਮੇਰਾ ਮਤਲਬ ਕਿ ਗੁਜ਼ਰਾਨ ਹੈ ਅਸੀਂ ਛੱਡ ਕੇ ਕਿਤੇ ਜਾ ਸਕਦੇ ਹਾਂ ਲੇਕਿਨ ਇਹ ਮੁਸੀਬਤ ਹੈ ਤੇ ਅੱਲਾ ਦੀ ਜ਼ਾਤ ਟਾਲ ਵੀ ਲੈਂਦਾ ਜੀ ਬਸ ਆਇਆ ਦਿਨ ਹੁਣ ਮੇਰਾ ਮਤਲਬ ਕਿ ਛੱਡ ਛੋੜ ਕੇ ਕਿੱਥੇ ਜਾਣਾ ਜੀ ਇੱਥੇ ਹੀ ਸਾਡਾ ਗੁਜ਼ਾਰਾ ਹੈ ਤੇ ਇੱਥੇ ਹੀ ਅਸੀਂ ਰਹਿ ਰਹੇ ਹਾਂ ਤੇ ਬਾਕੀ ਅੱਲਾ ਵਾਰਿਸ ਹੈ ਜੀ ਅੱਲਾ ਵਾਰਿਸ ਆ ਨਹੀਂ ਤਕੜੇ ਰਹੋ ਤੁਸੀਂ ਨਾ ਇਹਦਾ ਮਾਸਾ ਵੀ ਘਬਰਾਣਾ ਨਹੀਂ ਹੈ ਨਹੀਂ ਜੀ ਕੋਈ ਨਹੀਂ ਪੂਰਾ ਪਾਕਿਸਤਾਨ ਤੁਹਾਡੇ ਨਾਲ ਖਲੋਤਾ ਬਿਲਕੁਲ ਅੱਛਾ ਅਸੀਂ ਤਾਂ ਚਲੋ ਆਪਣੀ ਜਿੰਨੀ ਕਿ ਰੱਬ ਨੇ ਤੌਫੀਕ ਦਿੱਤੀ ਡਿਊਟੀ ਦੇ ਰਹੇ ਆ ਜਿਹੜੇ ਬਾਹਰਲੇ ਮੁਲਕ 'ਚ ਬੈਠੇ ਆ ਨਾ ਆ ਜੀ ਉਹ ਵੀ ਲੋਕ ਬੜੇ ਤੰਗ ਬੈਠੇ ਨੇ ਵੀ ਸ਼ੁਕਰ ਨਹੀਂ ਮੈਂ ਹੋਰ ਗੱਲ ਕਰਨ ਲੱਗਾ ਜਿਹੜੇ ਬਾਹਰਲੇ ਮੁਲਕ 'ਚ ਸਾਡੇ ਧੀਆਂ ਪੁੱਤਰ ਬੈਠੇ ਆ ਨਾ ਉਹ ਤੁਹਾਡਾ ਦੁੱਖ ਉੱਥੇ ਬਹਿ ਕੇ ਬੜਾ ਮਹਿਸੂਸ ਕਰ ਰਹੇ ਆ ਉਹ ਤੁਹਾਡੇ ਵਾਸਤੇ ਦੁਆਵਾਂ ਵੀ ਕਰ ਰਹੇ ਆ ਬਹੁਤ ਸਾਰੀਆਂ ਤੇ ਜੋ ਬਣਦਾ ਸਰਦਾ ਉੱਥੇ ਬਹਿ ਕੇ ਕਰ ਵੀ ਰਹੇ ਆ ਵੀ ਹੱਥ ਪੈਰ ਵੀ ਹਿਲਾ ਰਹੇ ਐਸੀ ਗੱਲ ਨਹੀਂ ਵੀ ਕੱਲੇ ਦੁਆਵਾਂ ਹੀ ਕਰ ਰਹੇ ਸੁੱਕੀਆਂ ਦੁਆਵਾਂ ਇਮਦਾਦ ਵੀ ਕਰ ਰਹੇ ਮਦਦ ਵੀ ਕਰ ਰਹੇ ਹਾਂ ਇੱਥੇ ਅੱਗੇ ਦੇਖਿਆ ਸੀ ਲੰਗਰਖਾਨੇ ਬਹੁਤ ਸਾਰੇ ਅਸੀਂ ਦੇਖੇ ਸਾਡੇ ਪਰਦੇਸੀ ਪੁੱਤਰਾਂ ਨੇ ਲਵਾਏ ਹੈ ਸਾਡਾ ਅਸੀਂ ਵੀ ਲੈ ਕੇ ਆਏ ਸਾਡੇ ਨਾਲ ਵੀ ਸਾਡੇ ਪੁੱਤਰ ਖਲੋਤੇ ਆ ਬਹੁਤ ਸਾਰੇ ਤੇ ਬਸ ਅੱਲਾਹ ਤਾਲਾ ਸਾਰਿਆਂ ਵਾਸਤੇ ਸਖਿਆਈਆਂ ਕਰੇ ਬਜ਼ੁਰਗੋ ਗਏ ਨਹੀਂ ਪਿੰਡ ਛੱਡ ਬਾਹਰ ਨਹੀਂ ਗਏ ਤੁਸੀਂ? ਨਹੀਂ ਅਸੀਂ ਕੋ ਦਿਹਾੜੀ ਡੰਗ ਦੋ ਵਾਸਤੇ ਗਏ ਆ ਫਿਰ ਜੀ ਉਹਨੇ ਮਾਲ ਮੰਡੀ ਵਿੱਚ ਡੰਗਰ ਨਿਕਾਲ ਲਏ ਉਹਦੇ ਬਾਹਰ ਚਲੇ ਗਏ ਮਾਲ ਮੰਨੀ ਹੋਰਾ ਪਰਾਂ ਬਾਹਰ ਚਲੇ ਗਏ ਫਿਰ ਜੀ ਆਸਤੇ ਆਸਤੇ ਪਾਣੀ ਹਟਿਆ ਫਿਰ ਹੁਣ ਵਾਪਸ ਆਣਾ ਸ਼ੁਰੂ ਕਰ ਦਿੱਤਾ ਫਿਰ ਜੀ ਹੁਣ ਕਿਉਂਕਿ ਅੱਛਾ ਬੰਦੇ ਕਹਿ ਦਿੰਦੇ ਵੀ ਪਾਣੀ ਲੈ ਗਿਆ ਜਿਹੜੀ ਅੱਗੇ ਗੱਲ ਸੁਬਾ ਕਰਦੇ ਉਹ ਗੱਲ ਇਹਨਾਂ ਨੂੰ ਪੁੱਛੋ ਵੀ ਪਾਣੀ ਤਾਂ ਕਾਗਜ਼ਾਂ ਹੀ ਤਾਂ ਲੈ ਗਿਆ ਸਾਡੇ ਵਾਸਤੇ ਕੀ ਬਸੂਰ ਨਹੀਂ ਜੀ ਸਾਡੇ ਵਾਸਤੇ ਤਾਂ ਜਿਵੇਂ ਕੋਈ ਲੱਥਾ ਸਾਡੀ ਵਾਸਤੇ ਪਾਣੀ ਉਸੇ ਤਰ੍ਹਾਂ ਚੱਲ ਰਿਹਾ ਹੈ ਜੀ ਕਮ ਅਜ਼ ਕਮ ਇਸ ਵਕਤ ਵੀ 6 ਤੋਂ 7 ਲੱਖ 6 ਲੱਖ ਰੁਪਏ 6 ਲੱਖ ਚੂਸਕ ਦੇ ਹਿਸਾਬ ਨਾਲ ਚੱਲ ਰਿਹਾ ਜੀ ਹੁਣ ਲੇਕਿਨ ਠੀਕ ਹੈ ਸਾਡੀਆਂ ਜਿਹੜੀਆਂ ਦੀਵਾਰਾਂ ਅਸੀਂ ਬੰਨ ਪਾਏ ਹੋਏ ਨੇ ਇਹਨਾਂ ਦੀ ਵਜ੍ਹਾ ਨਾਲ ਪਾਣੀ ਹੁਣ ਨੀਚਾ ਹੋ ਗਿਆ ਹੈ ਇਹਨਾਂ ਨੂੰ ਛੋੜ ਗਿਆ ਤੇ ਘਰਾਂ ਦਾ ਸਮਾਨ ਬਚ ਗਿਆ ਅੱਲਾ ਕਰੇ ਬਾਕੀ ਨਾ ਦਾ ਜ਼ਾਇਆ ਹੋ ਗਿਆ ਕਿ ਨਾ ਦਾ ਬਚ ਗਿਆ ਇਸ ਤਰ੍ਹਾਂ ਅੱਛਾ ਇੱਕ ਗੱਲ ਕਮਰਿਆਂ ਦੇ ਕਿਨਾਂ ਦੇ ਲੋਕਾਂ ਦੇ ਬੜੇ ਨੁਕਸਾਨ ਹੋ ਗਏ ਮਕਾਨ ਗਿਰ ਗਏ ਨੇ ਇਸ ਤਰ੍ਹਾਂ ਦੀ ਕਰਕੇ ਸਾਡੇ ਜੀ ਇੱਕ ਆਖਰੀ ਗੱਲ ਕਰਨ ਲੱਗਾ ਸ਼ਾਮ ਹੋ ਰਹੀ ਆ ਤੇ ਲੰਗਰ ਵੰਡ ਕੇ ਜਾਈਏ ਅਸੀਂ ਵੀ ਇੱਕ ਥਾਂ ਦੇ ਉੱਤੇ ਖਬਰ ਆਈ ਆ ਅੱਲਾ ਜਾਣੇ ਝੂਠਾ ਸੱਚ ਉਹ ਕਹਿੰਦੇ ਵੀ ਬੰਦੇ ਪਿੰਡ ਛੱਡ ਕੇ ਨੱਸ ਪਏ ਪਾਣੀ ਵੜਿਆ ਆ ਤੇ ਕਈ ਬੰਦੇ ਉਸ ਪਿੰਡ ਨੂੰ ਵੜ ਗਏ ਲੋਟੀ ਵਾਸਤੇ ਇੰਜ ਹੋ ਸਕਦਾ ਇੰਜ ਹੋ ਜਾਂਦਾ ਹੈ ਜੀ ਤੇ ਇਹ ਫਿਰ ਸਲਾਹ ਵੀ ਆਣੇ ਫਿਰ ਹੋਰ ਉਡੀਕਦੇ ਕਿਹਨੂੰ ਜਦੋਂ ਤੁਸੀਂ ਜਿਹੜੀ ਖਬਰ ਦੀ ਗੱਲ ਕਰਦੇ ਆ ਹੁਣ ਆਪਾਂ ਜਦੋਂ ਰੁਕੇ ਸੀਗੇ ਇੱਕ ਬਾਬਾ ਤੇ ਅੰਮਾ ਜੀ ਦੋਵੇਂ ਪੈਦਲ ਜਾ ਰਹੇ ਤੇ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੱਧਰ ਪਾਣੀ ਦੇ ਵਿੱਚ ਦੋਵੇਂ ਉਹਨਾਂ ਦੱਸਿਆ ਵੀ ਧੀ ਮੇਰੀ ਦਾ ਖਾਮਦ ਫੌਤ ਹੋ ਗਿਆ ਤੇ ਉਹਦਾ ਘਰ ਕੱਲਾ ਹੁਣ ਅਸੀਂ ਪਾਣੀ ਦੇ ਵਿੱਚ ਵੜ ਕੇ ਆ ਕੇ ਉਸ ਘਰ ਦੀ ਰਾਖੀ ਕਰਨ ਵਾਸਤੇ ਆਏ ਸੀ ਵੀ ਹਾਲਾਤ ਠੀਕ ਨਹੀਂ ਵੀ ਕੀ ਹੁਣ ਅੱਜ ਆਏ ਆ ਸਵੇਰੇ ਫੇਰ ਆਵਾਂਗੇ ਤੇ ਇਹ ਕਿਹੜਾ ਖਬਰ ਦੂਰ ਦੀ ਆ ਇਹ ਤੇ ਘਰ ਘਰ ਦੇ ਵਿੱਚ ਸੂਰਤ ਹਾਲ ਅੱਛਾ ਜੀ ਇੱਕ ਦੋ ਆਦਮੀ ਘਰ ਦੇ ਵਿੱਚ ਬੈਠੇ ਆ ਲੇਕਿਨ ਮੇਰੇ ਤੋਂ ਪਰੇਸ਼ਾਨ ਹੀ ਹੈ ਜੀ ਲੇਕਿਨ ਕੋਈ ਘਰ ਦਾ ਵੀ ਦਿਫਾ ਕਰਨਾ ਹੈ ਨਹੀਂ ਕਰਨਾ ਪੈਂਦਾ ਕਿਉਂ ਨਹੀਂ ਜੀ ਇਦਾਂ ਛੱਡ ਕੇ ਤੇ ਨਹੀਂ ਬਹਿ ਹੁੰਦਾ ਖਤਰੇ ਵਾਲੀ ਲੋਕ ਛੱਤਾਂ ਤੇ ਬੈਠੇ ਰਹਿਣ ਮੇਰਾ ਮਤਲਬ ਉੱਚੀਆਂ ਥਾਵਾਂ ਤੇ ਬੈਠੇ ਰਹਿਣ ਜੀ ਮਾਦੀ ਜ਼ਾਤ ਕਰਨ ਅੱਛਾ ਜੀ ਬਸ ਇਦਾਂ ਹੀ ਇਹ ਦੁਆਵਾਂ ਕਰਦੇ ਰਹੋ ਅੱਲਾਹ ਤਾਲਾ ਆਸਾਨੀਆਂ ਕਰੇ ਸਖਿਆਈਆਂ ਕਰੇ ਔਖਾ ਟਾਈਮ ਆ ਟੱਪ ਜਾਣਾ ਹਾਂ ਰਲ ਮਿਲ ਕੇ ਟਪਾ ਲਈਏ ਤੇ ਉਹ ਮਹਿਸੂਸ ਘੱਟ ਹੋਊਗਾ ਤੇ ਦੁਆਵਾਂ ਚੇਤੇ ਰੱਖਿਓ ਤੇ ਅਜੇ ਅਸੀਂ ਦਰਿਆ ਚਨਾਬ ਤੇ ਹੀ ਆ ਤੇ ਇਹ ਤੁਹਾਡੇ ਨਾਲ ਇੱਥੇ ਮੁਲਾਕਾਤ ਹੁੰਦੀ ਰਹੂਗੀ ਤੇ ਹਾਂ ਇੱਥੇ ਜੀ ਹਾਂਜੀ ਚੰਗਾ ਜੀ ਜਿਉਂਦੇ ਵਾਸਤੇ ਹਾਂ ਆ ਜਾਓ ਜੀ ਭਾਂਡੇ ਅੱਛਾ ਭਾਂਡੇ ਲੈ ਕੇ ਆਓ ਅਸੀਂ ਖਲੋਤੇ ਆ ਤਸੱਲੀ ਨਾਲ ਸਾਡੇ ਕੋ ਨਾ ਹਾਂ ਸਾਡੇ ਕੋ ਉਹ ਨਹੀਂ ਹੈ ਮੋਮੀ ਲਿਫਾਫੇ ਨਹੀਂ ਹੈ ਤੇ ਉਹ ਡੱਬੇ ਆ ਨਿੱਕੇ ਡੱਬੇ ਜਮਾ ਏਡੇ ਏਡੇ ਉਹਦਾ ਕੀ ਕਰਨਾ ਉਹ ਵੱਡੇ ਡੱਬੇ ਲੱਭੇ ਨਹੀਂ ਸਾਨੂੰ ਏਡੇ ਏਡੇ ਡੱਬੇ ਬਰਤਨ ਲੈ ਕੇ ਆਓ ਮੇਰਾ ਪੁੱਤ ਭਾਂਡੇ ਲੈ ਆਓ 1 ਮਿੰਟ ਲੱਗਣਾ ਚਾਹ ਹਾਂਜੀ ਤੇ ਭਾਂਡੇ ਮੰਗਾ ਕੇ ਦੇਈ ਆ ਜਾਓ ਹਾਂ ਚਲੋ ਜੀ ਬਾਏ ਬਾਏ ਜਾਓ ਤੁਰੋ ਖਾਣ ਉਹ ਬੱਚਿਆਂ ਨੂੰ ਕਿਵੇਂ ਟੋਕ ਚਾਹਣੀ ਉਹ ਤਾਂ ਕੁਛ ਟਿਕ ਟੋਕ ਦਾ ਹਰ ਨੂੰ ਆਓ ਪਵਾ ਦੇ ਹਾਂ ਸਹੀ ਨਾਲ ਬਣਾ ਲਓ ਕੁੱਤਿਆਂ ਨੂੰ ਵਿਚਾਰਿਆਂ ਨੂੰ ਖਾਣ ਨੂੰ ਹੋਰ ਕੋਈ ਸ਼ੈ ਹੈ ਨਹੀਂ ਤੇ ਅੱਜ ਇਹ ਵੀ ਚੌਲ ਹੀ ਖਾਣਗੇ ਖਾ ਲੈਣਗੇ ਲੈ ਵੀ ਸਾਨੂੰ ਸ਼ਾਮ ਹੋ ਗਈ ਹੈ ਜੀ ਤੇ ਅਸੀਂ ਹੁਣ ਉਹ ਪਿੰਡ ਦੇ ਵਿੱਚ ਲੰਗਰ ਦੇ ਕੇ ਨਾ ਪਿੱਛਾ ਮੁੜ ਰਹੇ ਹਾਂ
ਤੇ ਕਹਿ ਲਓ ਵੀ ਅੰਦਾਜ਼ੇ ਦੇ ਹਿਸਾਬ ਤੇ ਹੀ ਆ, ਬਾ ਗਵੇੜ ਹੀ ਆ ਵੀ ਪੱਕੀ ਸੜਕ ਆ ਇੱਥੇ, ਸਮਝ ਕੋਈ ਨਹੀਂ ਲੱਗ ਰਹੀ ਬਾ ਐਵੇਂ। ਅੱਲਾ ਹੀ ਆ ਹਾਂਜੀ ਸਿਰੇ ਲਾਏਗਾ ਇਨਸ਼ਾਅੱਲਾ। ਇਨਸ਼ਾਅੱਲਾ। ਅਸੀਂ ਤਾਂ ਅੱਜ ਆ ਕੇ ਕਹਿ ਲੋ ਕਿ ਪਰੇਸ਼ਾਨ ਜਾਂ ਮੁਸ਼ਕਲ ਚ ਹਾਂ। ਹਾਂ, ਜਿਹੜੇ ਰੋਜ਼ ਆ ਰਹੇ ਜਾ ਰਹੇ ਹਰ ਟਾਈਮ ਦੀ ਮੁਸ਼ਕਲ ਹੈ। ਹਾਂਜੀ ਬਿਸਮਿਲ੍ਲਾ। ਬੱਚਾ ਸਾਨੂੰ ਅੱਗੇ ਕਹਿੰਦਾ ਵੀ ਮੈਂ ਉਹ ਸਟਾਪ ਟਿੱਕਰ ਚੜ ਜਾਵਾਂ ਤੁਹਾਡੀ ਗੱਡੀ ਤੇ। ਅੱਛਾ। ਮੈਂ ਕਿਹਾ ਕੀ ਗੱਲ ਵੀ ਖੈਰ ਹੈ? ਉਹਨੇ ਕਿਹਾ ਮੈਂ ਉੱਥੇ ਜਾਣਾ ਤੇ ਪਾਣੀ 'ਚ ਮੇਰੇ ਨੂੰ ਡਰ ਲੱਗਦਾ। ਹਾਂ ਛੋਟੇ ਛੋਟੇ ਬੱਚੇ ਆ, ਔਰਤਾਂ, ਬੀਬੀਆਂ, ਬਜ਼ੁਰਗਾਂ, ਮੁਸ਼ਕਲਾਤ ਵੱਧ ਗਈਆਂ ਜੀ। ਇਹ ਦੇਖੋ ਹੁਣ। ਹਾਂ ਦੇਖੋ ਪੱਠਿਆਂ ਦੀ ਥੱਬੀ ਕਿਤੋਂ ਲੱਭ ਕੇ ਲਿਆ, ਕੋ ਹੋਣੀ ਬੱਕਰੀ ਉਹਦੇ ਹੁਣ ਅੱਗੇ ਆ ਰਿਹਾ ਜੀ ਅਸਲ ਪਾਣੀ ਜਿਹਦੇ ਵਿੱਚੋਂ ਲੰਘਣਾ, ਤੇ ਅੱਲਾ ਖੈਰ ਕਰੇ ਇਨਸ਼ਾਅੱਲਾ। ਮੋਟਾ ਪਾਣੀ ਹੈ। ਉਸਤਾਦ ਜੀ ਥੋੜਾ ਜਿਹਾ ਹਿਸਾਬ ਨਾਲ ਹੈ। ਹਾਂ ਮੱਠਾ ਰੱਖ ਲਈ, ਚਾਹੇ ਭਜਾਣ ਦੀ ਲੋੜ ਕੋਈ ਨਹੀਂ। ਭਜਾਣੇ ਕੋਲੇ ਆਰਾਮ ਨਾਲ ਜਾਣਾ। ਸੜਕ ਦਾ ਬਸ ਅੰਦਾਜ਼ਾ ਰੱਖਿਓ। ਹਾਂ ਪਰਾਂ ਜਾਮਣਾ ਜਿੱਥੇ ਮੁੰਡੇ ਆ ਰਹੇ ਆ ਨਾ, ਮੈਂ ਕਿਹਾ ਪਰਾਂ ਜਾਮਣਾ ਤੇ ਖਾਲਾ ਵੀ ਹੋਣਾ। ਹਾਂਜੀ ਖਾਲਾ ਜਿੱਥੇ ਮੁੰਡੇ ਆ ਰਹੇ ਬਸ ਆ ਮੁੰਡਿਆਂ ਦੇ ਹਿਸਾਬ ਨਾਲ ਰੱਖੀ, ਆ ਟਾਇਰ ਮੁੰਡਿਆਂ ਦੇ ਬਰਾਬਰ ਹੋਵੇ। ਨਰਮੇ ਡਿੱਗੇ ਪਏ ਆ, ਡੁੱਬੇ ਪਏ ਆ। ਹਾਂ ਨਰਮਾ ਜੀ ਇਸ ਖੱਬੇ ਹੱਥ ਆ ਨਰਮਾ ਚੰਗਾ ਸਾਨ ਨਰਮਾ ਸੀ ਬੰਦੇ ਜਿੱਡਾ, ਪਰ ਉਹ ਕੀ ਖਰਾਬ ਹੋ ਗਿਆ। ਇਹਨਾਂ ਨੂੰ ਚਮੱਕਾ ਮਾਰ ਖਾ ਆ ਦੇਖਿਆ ਤਾਂ ਹੈ ਨਾ, ਉਹ ਦਰਿਆ ਤਰ੍ਹਾਂ ਦਾ ਛੱਲਾਂ ਕੱਢ ਰਿਹਾ ਪਾਣੀ। ਬੱਲੇ ਬੱਲੇ ਬੱਲੇ। ਉਸਤਾਦ ਜੀ ਥੋੜਾ ਜਿਹਾ ਮੱਠਾ ਕਰੋ। ਕਹਿੰਦਾ ਜੀ ਮਾਲ ਮਵੇਸ਼ੀ ਡੰਗਰ ਰੁੜ ਗਏ, ਹਾਏ ਖੁਰਲੀ ਖੁੰਟੇ ਛੱਪਰ ਰੁੜ ਗਏ, ਟੁੱਟ ਗਏ ਕਾਵਾਂ ਚਿੜੀਆਂ ਦੇ ਘਰ, ਟਾਲੀ ਬੇਰੀ ਕਿੱਕਰ ਰੁੜ ਗਏ, ਹਾਏ ਹਾਏ ਪਿੰਡ ਦੀ ਵੱਡੀ ਮਸਜਿਦ ਢਹਿ ਗਈ, ਦਰੀਆਂ ਪਾਰੇ ਮਿੰਬਰ ਰੁੜ ਗਏ, ਹਾਏ ਧੀ ਰਾਣੀ ਦੇ ਵਿਆਹ ਲਈ ਸਾਂਭੇ, ਬਾਲਣ ਬਕਸੇ ਬਿਸਤਰ ਰੁੜ ਗਏ, ਹਾਏ ਕੀ ਦੱਸਾਂ ਨੁਕਸਾਨ ਦੀ ਕੀਮਤ, ਹੀਰਿਆਂ ਵਰਗੇ ਪੁੱਤਰ ਰੁੜ ਗਏ, ਓ ਹੀਰਿਆਂ ਵਰਗੇ ਪੁੱਤਰ ਰੁੜ ਗਏ। ਬੜਾ ਨੁਕਸਾਨ ਹੋਇਆ ਜੀ। ਬੜਾ ਪਾਣੀ ਆਇਆ, ਕੁਝ ਦਿਨਾਂ ਬਾਅਦ ਚਲਾ ਜਾਊਗਾ, ਪਰ ਬਹੁਤ ਕੁਝ ਨਾਲ ਲੈ ਜਾਊਗਾ। ਇੱਕ ਮਿੰਟ ਜੇ ਰੁਕਿਓ, ਚਾਵਲ ਦੇ ਲਈ। ਦੇ ਲੋ ਚਾਵਲ ਦੇ। ਇਹ ਦੇਖੋ ਨਾ, ਮਤਲਬ ਦਰਖਤ ਜਿਹੜੇ ਆ, ਬੜੇ ਬੜੇ ਦਰਖਤ ਵੀ ਡਿੱਗ ਗਏ। ਹਾਂ ਪਾਣੀ ਦਾ ਪ੍ਰੈਸ਼ਰ, ਉਹਦੀ ਸ਼ਿੱਦਤ, ਉਹਦੀ ਖਾਰ ਜਿਹੜੀ ਆ ਉਹ ਇੰਨੀ ਜ਼ਿਆਦਾ, ਤੇ ਦਰਖਤਾਂ ਨੂੰ ਥੱਲੋਂ ਜੜ੍ਹਾਂ ਤੋਂ ਉਹਨੇ ਕੱਢ ਕੇ ਥੱਲੇ ਸੁੱਟਤਾ। ਹਾਂਜੀ ਤੇ ਬੱਲੇ ਬੱਲੇ ਇੱਥੇ ਮੱਠਾ ਜੀ ਮੱਠਾ ਬਹੁਤ ਅੱਜ ਡੂੰਘਾ ਜੀ ਪਾਣੀ। ਸਰੋਇਆ ਸਾਹਿਬ ਖਬਰ ਆਈ ਆ, ਹਾਂ ਆਪਣੇ ਤਾਂਦਲਿਆਂ ਵਾਲਾ ਚ ਨਾ ਮਾੜੀ ਪੱਤਨ ਪੁਲ ਦੇ ਕੋਲ ਇੱਕ ਮਸ਼ੀਨ ਖੜੀ ਹੋਈ ਸੀ, ਤੁਸੀਂ ਵੀ ਦੇਖਿਆ ਹੋਣਾ। ਇਧਰੋਂ ਜਾਈਏ ਤੇ ਖੱਬੇ ਹੱਥ ਤੋਂ ਰੇਤ ਕੱਢਣ ਵਾਲੀ, ਹਾਂਜੀ ਹਾਂਜੀ ਉਹ ਰੁੜ ਪਈ ਤੇ ਰੈਸਕਿਊ ਵਾਲੇ ਉੱਥੇ ਸਾਰੇ ਲੱਗੇ ਹੋਏ ਸੀ ਉਹਦੇ ਮੁਹਿੰਮ ਕਰਨ। ਰੈਸਕਿਊ ਦੀ ਕਸ਼ਤੀ ਉਲਟ ਗਈ, ਓਏ ਰੈਸਕਿਊ ਦਾ ਜਵਾਨ ਵਿੱਚ ਡਿੱਗ ਗਿਆ। ਹਾਂ ਕੋਈ ਕਿਲੋਮੀਟਰ ਉਹਨੇ ਤੈਰਿਆ, ਫਿਰ ਦੁਬਾਰਾ ਫਿਰ ਉਹਨੂੰ ਬਚਾਇਆ ਗਿਆ, ਰੈਸਕਿਊ ਕੀਤਾ ਗਿਆ। ਯਾਨੀ ਕਿ ਅੱਲਾ ਰਹਿਮਤ ਕਰੇ। ਇਹ ਇੰਨਾ ਮੁਸ਼ਕਲ ਟਾਈਮ ਆਇਆ ਹੋਇਆ। ਔਖਾ ਦੇਖੋ ਇਸ ਇੰਨੀ ਤਾਰੀਖ ਦੇ ਵਿੱਚ ਤਾਂਦਲਿਆਂ ਵਾਲਾ ਮਾੜੀ ਪੱਤਨ ਤੇ ਇਹ ਸੂਰਤ ਹਾਲ ਨਹੀਂ ਕਦੇ ਹੋਈ ਜੋ ਹੁਣ ਹੋਈ ਹੋਈ ਹੈ। ਚਲੋ ਜੀ ਇਹ ਆ ਵੀ ਅੱਲਾ ਦਾ ਸ਼ੁਕਰ ਆ, ਅਸੀਂ ਹੁਣ ਖੈਰ ਸਲਾਮ ਦੀ ਰੋਡ ਤੇ ਆ ਗਏ ਹਾਂ। ਹਾਂਜੀ ਹਾਂਜੀ, ਤੇ ਹੁਣ ਕੱਲ ਮੁਲਾਕਾਤ ਹੋ ਗਈ, ਹੁਣ ਤਾਂ ਰਾਤ ਹੋ ਗਈ ਰਾਤ ਹੋ ਗਈ ਜੀ। ਇਨਸ਼ਾਅੱਲਾ ਮਿਲਦੇ ਹਾਂ ਫਿਰ ਨਵੀਂ ਵੀਡੀਓ ਨਾਲ। ਇਨਸ਼ਾਅੱਲਾ।